शुरू करो। जिंदाबाद जिंदाबाद, खिंच लवांगे कुर्सी तो, खिंच लवांगे कुर्सी तो। मुर्दाबाद मुर्दाबाद। ਸਾਡੀ ਤਾਂ ਕੋਈ ਮੰਗ ਆ, ਪਹਿਲਾਂ ਸਾਡੇ ਵਾਸ਼ਰੂਮ ਚੈੱਕ ਕਰੋ ਜਾ ਕੇ। मुर्दाबाद 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 मुर्दाबाद। रिजल्ट रोक के हाले कुछ करते रातों रात सारे बहुत इकट्ठे हो के कुड़ी ने चढ़ जाते आपका फीसा भरते हो, एक दिन फीस लेट हो जाए फाइन पाउंडे ने। ਅਸੀਂ 10 ਵਜੇ ਬੈਠੇ ਨਾਰੇ ਨਹੀਂ ਲਾਏ, ਅਸੀਂ ਆਰਾਮ ਨਾਲ ਚਲੋ ਲੱਗ ਗਏ ਫਿਰ ਕੀ ਆ, ਕੋਈ ਗੱਲ ਨਹੀਂ, ਨਾਰੇ ਲੱਗਦੇ ਹੁੰਦੇ ਵੇ ਕੋਈ ਗੱਲ ਨਹੀਂ। ਮੈਡਮ ਦੀ ਹੱਕ ਵਾਲੀ ਤਾਂ ਨਹੀਂ ਦੇ ਕਰੋ ਮੈਡਮ ਤੁਸੀਂ। ਤੁਹਾਡੇ ਕੋਲੇ ਆਫਿਸ ਆ, ਤੁਹਾਡੀ ਚੇਅਰ ਆ, ਇੱਕ ਮਿੰਟ ਤੁਸੀਂ ਮੈਨੂੰ ਕਮਰੇ 'ਚ ਬੈਠਣ ਦਿਓ ਆਰਾਮ ਨਾਲ, ਲੈਟਸ ਟਾਕ। ਤੁਸੀਂ ਇਹਨਾਂ ਨਾਲ ਗੱਲ ਹੁਣ ਤੱਕ ਕਰੀ ਨਹੀਂ, ਨਾਰੇ ਪਾਣ ਲੱਗੇ। ਅਸੀਂ ਸੁਬਾ ਦੇ ਰਹੀ ਨਾਰੇ ਬੰਦ ਕਰੋ ਤੁਸੀਂ। ਉਸ ਦਿਨ ਵੀ ਰਵਈਆ ਰੱਖਿਆ। ਚਲੋ ਮੇਰੀ ਗੱਲ ਸੁਣੋ, ਰਿਜ਼ੋਲਵ ਤਾਂ ਹੋਣਾ ਜੇ ਤੁਸੀਂ ਡਾਇਲੌਗ ਕਰੋ ਸਾਈਡ ਤੇ ਬੈਠੇ ਆ ਸਾਡੇ ਨਾਲ। ਬੰਦ ਕਰੋ ਬੰਦ ਕਰੋ। वापस लो वापस लो। मुर्दाबाद मुर्दाबाद मुर्दाबाद। हाय 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 हाय। प्रशासन हाय 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 हाय। सुनते हाय 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 हाय। जिंदाबाद जिंदाबाद, जाति एकता जिंदाबाद जिंदाबाद जिंदाबाद। साडे चला मुर्दाबाद मुर्दाबाद। ਸਾਨੂੰ ਤਾਂ ਇਹ ਲੱਗਦਾ ਵੀ ਸ਼ਾਇਦ ਉਹ ਸਸਤੇ ਪੈਸਿਆਂ ਦੇ ਵਿੱਚ ਲੈ ਆਉਂਦੇ ਆ। ਉਹ ਇੰਨੀ ਜ਼ਿਆਦਾ, ਜਿੰਨੀ ਜ਼ਿਆਦਾ ਉਹਦੀ ਜਾਂਚ ਕਰਨੀ ਚਾਹੀਦੀ ਹੈ, ਜਾਂਚ ਨਹੀਂ ਕਰਦੇ ਹੈਗੇ ਉਹਦੀ। ਤੇ ਉਸ ਤੋਂ ਬਾਅਦ ਵਿੱਚ ਅੱਜ ਅਸੀਂ ਸੁੰਡੀ ਲੈ ਕੇ ਉਹ ਡੀਨ ਮੈਡਮ ਦੇ ਟੇਬਲ ਤੇ ਪਈ। ਅਸੀਂ ਇੱਥੇ ਆ ਕੇ 10 ਵਜੇ ਦੇ ਬੈਠੇ ਹਾਂ। ਜਦੋਂ 11:30 ਤੱਕ ਕੋਈ ਨਹੀਂ ਆਇਆ ਹੈਗਾ ਤਾਂ ਬੱਚੇ ਸਾਰੇ, ਕਿਉਂਕਿ ਲੈਕਚਰ ਛੱਡ ਕੇ ਆਏ ਸੀ, ਕੁਛ ਨਹੀਂ ਖਾਧਾ ਸੀਗਾ ਸੁਬਾਹ ਦਾ, ਅਗਰੈਸ਼ਨ ਦੇ ਵਿੱਚ ਅਸੀਂ ਨਾਅਰੇਬਾਜ਼ੀ ਕੀਤੀ। ਉਸ ਤੋਂ ਬਾਅਦ ਮੈਡਮ ਨੇ ਸਿੱਧਾ ਜਵਾਬ ਦਿੱਤਾ। ਫਿਰ ਅਸੀਂ ਡਿਪਾਰਟਮੈਂਟ ਗਏ, ਅਸੀਂ ਉੱਥੇ ਜਾ ਕੇ ਵੀ ਨਾਅਰੇਬਾਜ਼ੀ ਕੀਤੀ। ਮੈਡਮ ਇੱਧਰ ਆ ਗਏ। ਜਦੋਂ ਸਾਨੂੰ ਪਤਾ ਲੱਗਿਆ ਮੈਡਮ ਇੱਧਰ ਆ ਗਏ, ਅਸੀਂ ਡਿਪਾਰਟਮੈਂਟ ਤੋਂ ਇੱਧਰ ਮੂਵ ਕੀਤਾ, ਮੈਡਮ ਫਿਰ ਉੱਧਰ ਚਲੇ ਗਏ। ਜਦੋਂ ਬਾਅਦ ਚ ਮੈਡਮ ਆਏ, ਮੈਡਮ ਉਰੇ ਆ ਗਏ, ਬੱਚੇ ਅਗਰੈਸ਼ਨ ਚ ਸੀਗੇ, ਬੱਚਿਆਂ ਨੇ ਨਾਅਰੇਬਾਜ਼ੀ ਸਟਾਰਟ ਕੀਤੀ, ਮੈਡਮ ਉੱਧਰ ਨੂੰ ਫੇਰ ਵਗ ਗਏ। ਬੱਚਿਆਂ ਨੇ ਘੇਰ ਕੇ ਮੈਡਮ ਨੂੰ ਇੱਥੇ ਲੈ ਕੇ ਆਂਦਾ, ਸਵਾਲਾਂ ਦੇ ਜਵਾਬ ਮੰਗੇ। ਉਹਦੇ ਚ ਹਲੇ ਤੱਕ ਸਾਨੂੰ ਇੱਕ ਸਵਾਲ ਦਾ ਜਵਾਬ ਮਿਲਿਆ, ਉਹ ਵੀ ਖਾਣੇ ਦਾ। ਕਹਿੰਦੇ ਤੁਹਾਡਾ ਜਿਹੜਾ ਟੈਂਡਰ ਆ ਉਹ ਰੱਦ ਕਰ ਦਿੱਤਾ ਜਾਊ। ਇੱਕ ਸਾਡੇ ਜਿਹੜੇ ਰੇਟ ਨੇ ਖਾਣੇ ਦੇ, ਉਹ 27 ਤੋਂ 32 ਰੁਪਏ ਕਰਤੇ। ਅਸੀਂ ਉਹਦਾ ਵੀ ਕਿਹਾ ਸੀ ਵੀ ਉਹ ਪੁਰਾਣੇ ਰੇਟ, ਕਿਉਂਕਿ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਅਫੋਰਡ ਨਹੀਂ ਕਰ ਸਕਦੀਆਂ, ਉਹ 3 ਵੇਲਿਆਂ ਦਾ ਖਾਣਾ ਨਹੀਂ ਖਾਂਦੀਆਂ, ਸਿਰਫ 2 ਟਾਈਮ ਦਾ ਖਾਣਾ ਖਾ ਕੇ ਪੈ ਜਾਂਦੀਆਂ। ਤਾਂ ਅਸੀਂ ਉਹ ਕਿਹਾ ਸੀ ਕਿ 27 ਰੁਪਏ ਹੀ ਹੋਵੇ। ਤੇ ਹੁਣ ਉਹਨਾਂ ਨੇ ਮੈਸ ਵਾਲਿਆਂ ਨੂੰ ਬੁਲਾਇਆ, ਸਾਨੂੰ 10 ਵਜੇ ਦਾ ਟਾਈਮ ਦੇ ਕੇ ਸਾਨੂੰ 3:30 ਪੌਣੇ 4 ਮੈਡਮ ਮਿਲੇ ਆ। ਤਾਂ ਸਾਨੂੰ ਇੰਨਾ ਕੁ ਜਲੀਲ ਕੀਤਾ ਜਾ ਰਿਹਾ, ਮੈਂਟਲੀ ਹਰਾਸ ਕੀਤਾ ਜਾ ਰਿਹਾ। ਸਰ ਸਾਨੂੰ ਪਿਛਲੇ ਲੰਮੇ ਸਮੇਂ ਤੋਂ ਹੋਸਟਲ ਸੰਬੰਧੀ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਸੀਗੀਆਂ। ਜਿਵੇਂ ਇਸ ਵਾਰ ਇਹਨਾਂ ਨੇ ਕੀਤਾ 27 ਰੁਪਏ ਤੋਂ 32 ਰੁਪਏ, ਸਿੱਧਾ 5 ਰੁਪਏ ਮੈਸ ਦੀ ਜਿਹੜੀ ਡਾਈਟ ਆ ਉਹਦੇ ਵਿੱਚ ਵਾਧਾ ਕਰਤਾ। ਇਹਦਾ ਕੋਈ ਨੋਟਿਸ ਨਹੀਂ ਆਇਆ, ਬਿਲਕੁਲ ਕਿਸੇ ਸਟੂਡੈਂਟ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਇਹ ਚ ਅਸੀਂ ਦੇਖੀਏ ਅੱਜ ਪਹਿਲਾਂ ਤਾਂ 27 ਰੁਪਏ ਚ ਰੋਟੀ, ਇਹ ਕਹਿੰਦੇ ਵੀ 32 ਰੁਪਏ ਕਰਕੇ ਅਸੀਂ ਕੁਆਲਿਟੀ ਵਧਾਵਾਂਗੇ। ਮਤਲਬ ਇਹਦਾ ਮਤਲਬ ਕੀ ਆ? ਇਹਦਾ ਮਤਲਬ ਵੀ 27 ਰੁਪਏ ਚ ਪਹਿਲਾਂ ਇਹ ਕੁਆਲਿਟੀ ਨਹੀਂ ਸੀ ਦੇ ਰਹੇ, ਆਪ ਮੰਨ ਰਹੇ ਆ। ਦੂਜੀ ਗੱਲ, ਜਿਹੜੀ 5 ਰੁਪਏ ਇਹਨਾਂ ਨੇ ਵਧਾਈ ਆ ਮਹਿੰਗਾਈ ਕਹਿ ਕੇ, ਫਿਰ ਮਹਿੰਗਾਈ ਇਹਦਾ ਕੰਪਨਸੇਸ਼ਨ ਵਿਦਿਆਰਥੀ ਕਿਉਂ ਕਰਨ? ਵਿਦਿਆਰਥੀਆਂ ਲਈ ਤਾਂ ਹਰੇਕ ਚੀਜ਼ ਮਹਿੰਗੀ ਹੋ ਰਹੀ ਆ, ਵਿਦਿਆਰਥੀਆਂ ਲਈ ਤਾਂ ਫੀਸਾਂ ਵੀ ਮਹਿੰਗੀਆਂ ਹੋ ਰਹੀਆਂ, ਉਹਨਾਂ ਦੇ ਹੋਰ ਖਰਚੇ ਵੀ ਵੱਧ ਰਹੇ ਆ। ਇਹਦਾ ਕੰਪਨਸੇਸ਼ਨ ਸਰਕਾਰਾਂ ਕਰਨ, ਇਹਦਾ ਕੰਪਨਸੇਸ਼ਨ ਯੂਨੀਵਰਸਿਟੀ ਪ੍ਰਸ਼ਾਸਨ ਕਰੇ, ਵਿਦਿਆਰਥੀ ਦਾ ਕੰਪਨਸੇਸ਼ਨ ਕਿਉਂ ਕਰਨ? ਇਹਦੇ ਚ ਇਹ ਗੱਲ ਵੀ ਆ, ਅੱਜ ਵੀ ਬਹੁਤ ਸਾਰੇ ਵਿਦਿਆਰਥੀ ਉਹ ਆ ਜਿਨ੍ਹਾਂ ਨੂੰ ਨਿੱਜੀ ਤੌਰ ਤੇ ਅਸੀਂ ਜਾਣਦੇ ਆ, ਜਿਹੜੇ ਇੱਕ ਸਮਾਂ ਰੋਟੀ ਵੀ ਨਹੀਂ ਖਾਂਦੇਗੇ, ਕਿਉਂਕਿ ਡਾਈਟ ਲਗਾਤਾਰ ਮਹਿੰਗੀ ਹੋ ਰਹੀ ਆ। 35 ਰੁਪਏ ਇੱਕ ਸਮਾਂ ਰੋਟੀ ਖਾ ਕੇ ਪੂਰਾ ਨਹੀਂ ਪੈਂਦਾ, ਅਸੀਂ ਵੀ ਜਾਣਦੇ ਆ।
ਇੰਨੀ ਮਹਿੰਗਾਈ ਦਾ ਸਮਾਂ ਗਾ। ਇਦੋਂ ਬਿਨਾਂ ਵੀ ਸਾਡੇ ਹੋਸਟਲ ਦੀਆਂ ਬਹੁਤ ਸਾਰੀਆਂ ਦਿੱਕਤਾਂ, ਜਿਵੇਂ ਅਸੀਂ ਦੇਖ ਲਈਏ ਵੀ ਜਿਹੜੇ ਕਮਰੇ ਆ ਉਹਦੇ ਚ ਅਸੀਂ ਦੋ ਬਿਲਕੁਲ ਔਖੇ ਐਡਜਸਟ ਕਰਦੇ ਆ ਜਦੋਂ ਸਾਡੇ ਕੋਲ ਇੱਕੋ ਅਲਮਾਰੀ ਆ, ਕਿਉਂਕਿ ਨਵੇਂ ਹੋਸਟਲਾਂ ਦੀ ਉਸਾਰੀ ਵਾਲੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ। ਗ੍ਰਾਂਟ ਆਉਂਦੀ ਆ, ਗ੍ਰਾਂਟ ਮੁੜ ਜਾਂਦੀ ਆ, ਪਰ ਇਹ ਚ ਕੋਈ ਕਾਰਵਾਈ ਨਹੀਂ ਕਰਦੇ ਤੇ ਕੁੜੀਆਂ ਦੋ ਬੈੱਡ ਤੇ ਚਾਰ ਰਹਿਣ ਲਈ ਮਜਬੂਰ ਕਰ ਰਹੇ ਆ। ਬੈੱਡ ਤੱਕ ਨਹੀਂ ਦਿੰਦੇ, ਕੋਈ ਅਲਮਾਰੀ ਨਹੀਂ ਦਿੰਦੇ। ਇਹ ਸਾਡਾ ਮਸਲਾ ਗਾ। ਇਦੋਂ ਬਿਨਾਂ ਹੋਸਟਲ ਚ ਸਫਾਈ, ਵਾਸ਼ਰੂਮਾਂ ਦੀ ਲਗਾਤਾਰ ਬਲੌਕੇਜ ਆ, ਵਾਸ਼ ਬੇਸਿਨ ਲਗਾਤਾਰ ਬਲੌਕ ਹੁੰਦੇ ਆ। ਪਰਸੋਂ ਡੀਨ ਮੈਮ ਆਉਂਦੇ ਆ ਇੰਸਪੈਕਸ਼ਨ ਲਈ, ਇੱਕ ਵਾਸ਼ਰੂਮ ਦੇਖਦੇ ਆ, ਦੂਜਾ ਵਾਸ਼ਰੂਮ ਅੰਦਰ ਨਹੀਂ ਜਾਂਦੇ ਉਹ ਦੇਖਣ ਲਈ। ਇੰਨਾ ਮਾੜਾ ਹਾਲ ਹੈਗਾ। ਫਿਰ ਸਾਡੇ ਹੋਸਟਲ ਜਿਹੜਾ ਰੀਡਿੰਗ ਰੂਮ ਆ, ਇੰਨੀ ਸਫੋਕੇਸ਼ਨ ਆ ਉੱਥੇ ਏਸੀ ਦਾ ਕੋਈ ਪ੍ਰਬੰਧ ਨਹੀਂ, ਵੈਂਟੀਲੇਸ਼ਨ ਦਾ ਕੋਈ ਪ੍ਰਬੰਧ ਨਹੀਂ। 10 ਮਿੰਟ ਖੜਿਆ ਨਹੀਂ ਜਾਂਦਾ ਉੱਥੇ। ਪੜ੍ਹਨਾ ਤਾਂ ਬਹੁਤ ਦੂਰ ਦੀ ਗੱਲ ਆ। ਨਾ ਸਾਰੇ ਹੋਸਟਲ 'ਚ ਵਾਈਫਾਈ ਦਾ ਪ੍ਰਬੰਧ ਆ। ਵਾਟਰ ਕੂਲਰ ਆ, 650 ਦੀ ਕਪੈਸਿਟੀ ਆ ਹੋਸਟਲ ਦੀ। ਇੱਕ ਵਾਟਰ ਕੂਲਰ ਆ, ਉਹਦੇ 'ਚ ਵੀ ਢੰਗ ਨਾਲ ਪੂਰਾ ਪਾਣੀ ਨਹੀਂ ਆਉਂਦਾ। ਅਸੀਂ 1 ਲੀਟਰ ਦੀ ਬੋਤਲ ਭਰਨੀ ਹੋਵੇ, ਅੱਧਾ ਘੰਟਾ ਸਾਨੂੰ ਉੱਥੇ ਲੱਗ ਜਾਂਦਾ। ਇਹ ਸਾਰੇ ਮਸਲਿਆਂ ਤੇ ਅਸੀਂ 2 ਦਿਨਾਂ ਤੋਂ ਪਿਛਲਾ ਤਿੱਖਾ ਸੰਘਰਸ਼ ਵਿੱਢਿਆ ਹੋਇਆ ਸੀ। ਪਹਿਲਾਂ ਅਸੀਂ ਵਾਰਡਨ ਮੈਮ ਦਾ ਘਰ ਘੇਰਦੇ ਆ, ਉੱਥੇ ਅਸੀਂ ਉਹਨਾਂ ਤੋਂ ਸਵਾਲ ਕਰਦੇ ਆ। ਉੱਥੇ ਸਾਨੂੰ 1 ਦਿਨ ਦਾ ਸਮਾਂ ਦਿੰਦੇ ਆ, ਵਰਕਿੰਗ ਆਰ 5 ਘੰਟੇ ਤੱਕ ਅਸੀਂ ਉਹਨਾਂ ਦਾ ਉਡੀਕ ਕਰਦੇ ਆ ਵੀ ਕੋਈ ਕੰਮ ਹੋਊਗਾ। ਵਿਦਿਆਰਥੀਆਂ ਦੇ ਦਬਾਅ ਸਦਕਾ ਜਦੋਂ ਅਸੀਂ 1 ਵਜੇ ਦੀ ਕਾਲ ਦੇ ਦਿੰਦੇ ਆ ਵੀ 7 ਵਜੇ ਅਸੀਂ ਮਾਰਚ ਕਰਾਂਗੇ, ਉਦੋਂ ਬਾਅਦ ਇਹ ਪ੍ਰਸ਼ਾਸਨ ਜਿਹੜਾ ਹਰਕਤ ਚ ਆਉਂਦਾ, ਮੀਟਿੰਗਾਂ ਕਰਦਾ, ਸਫਾਈਆਂ ਹੋਣੀਆਂ ਸ਼ੁਰੂ ਹੁੰਦੀਆਂ, ਪਰ ਪੱਕਾ ਪ੍ਰਬੰਧ ਕੋਈ ਵੀ ਨਹੀਂ ਕਰਦਾ। ਇਸ ਲਈ ਵਿਦਿਆਰਥੀ ਰੋਜ਼ ਆ ਕੇ ਕੱਲ ਸ਼ਾਮ ਨੂੰ ਮਾਰਚ ਕਰਦੇ ਆ। ਫਿਰ ਮਾਰਚ ਹੁੰਦਾ, ਉੱਥੇ ਵੀ ਸਾਨੂੰ ਅਥਾਰਟੀ ਮਿਲਦੀ ਨਹੀਂ। ਅਸੀਂ ਉਦੋਂ ਬਾਅਦ ਵਾਪਸ ਆਉਂਦੇ ਆ। ਅੱਜ ਅਸੀਂ ਸਵੇਰੇ 10 ਵਜੇ ਇਹਨਾਂ ਨੂੰ ਸਵਾਲ ਕਰਨ ਆਏ ਸੀ, ਮਿਲਣ ਆਏ ਸੀਗੇ। ਉੱਥੋਂ ਜਿਹੜਾ ਪ੍ਰਸ਼ਾਸਨ ਦਾ ਰਵੱਈਆ ਇੰਨਾ ਬੁਰਾ ਸੀਗਾ, ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਹੁਣ ਮਿਲਿਆ ਇਹ। ਉੱਤੋਂ ਸਾਡੇ ਨਾਰਿਆਂ, ਸਾਡਾ ਵਿਦਿਆਰਥੀਆਂ ਦਾ ਰੋਹ ਆ ਇਹ, ਗੁੱਸਾ, ਨਾਰਿਆਂ ਦੇ ਰੂਪ ਜਿਹੜਾ ਅਸੀਂ ਪ੍ਰਗਟ ਕਰਦੇ ਆ। ਜਿਹੜਾ ਕੱਲ ਵੀ ਇਹਨਾਂ ਨੇ ਉੱਥੇ ਇੰਸਪੈਕਸ਼ਨ ਵੇਲੇ ਵੀ ਕਿਹਾ ਵੀ ਨਾਰਿਆਂ ਨੂੰ ਸਿੱਧਾ ਇਹਨਾਂ ਨੇ ਬਕਵਾਸ ਕਿਹਾ। ਨਾਰੇ ਲਾਉਣਾ ਸਾਡਾ ਜਮਹੂਰੀ ਹੱਕ ਹੈਗਾ। ਅਸੀਂ ਜਿੱਥੇ ਸਾਡਾ ਮਸਲਾ ਅਸੀਂ ਉੱਥੇ ਬੋਲਾਂਗੇ, ਅਸੀਂ ਉੱਥੇ ਨਾਰੇ ਮਾਰਾਂਗੇ, ਪਰ ਇਹਨਾਂ ਨੂੰ ਇਹ ਬਕਵਾਸ ਲੱਗਦੀ ਆ। ਅੱਜ ਵੀ ਨਾਰਿਆਂ ਤੋਂ ਭੱਜੇ ਆ, ਇੱਥੋਂ ਆਫਿਸ ਤੋਂ ਇਹ ਭੱਜੇ ਆ, ਉੱਥੇ ਗਰਾਊਂਡ ਤੱਕ ਜਾਂਦੇ ਆ, ਵਿਦਿਆਰਥੀ ਘੇਰ ਕੇ ਵਾਪਸ ਲੈ ਕੇ ਆਉਂਦੇ ਆ। ਤੇ ਹਲੇ ਤੱਕ ਸਾਡਾ ਜਿਹੜਾ ਮਸਲਾ, ਇਹ ਅਸੀਂ ਟੈਂਡਰ ਇੱਥੋਂ ਕੈਂਸਲ ਇਹਨਾਂ ਨੇ ਕਹਿਤਾ ਗਾ। ਉਦੋਂ ਬਿਨਾਂ ਮੈਸ ਡਾਈਟ ਅਸੀਂ 27 ਰੁਪਏ, ਸਾਡੀ ਇਹ ਮੰਗ ਆ ਕਿ ਹੋਵੇ। ਜਿਹੜੇ ਬਾਕੀ ਸਾਰੇ ਮਸਲੇ ਆ ਉਹ ਵੀ ਸਾਡੇ ਮਸਲੇ ਜਿਹੜੇ ਤੁਰੰਤ ਹੱਲ ਕੀਤੇ ਜਾਣ। ਜੇ ਨਹੀਂ ਹੁੰਦਾ ਤਾਂ ਵਿਦਿਆਰਥੀ ਇਦੋਂ ਬਾਅਦ ਦੂਜੇ ਹੋਸਟਲਾਂ 'ਚ ਵੀ, ਕਿਉਂਕਿ ਸਾਰੇ ਸੇਮ ਮਸਲੇ ਆ, ਅਸੀਂ ਸਾਰੇ ਦੂਜੇ ਹੋਸਟਲਾਂ ਤੋਂ ਵੀ ਇਕੱਠੇ ਹੋ ਕੇ ਤਿੱਖਾ ਸੰਘਰਸ਼ ਕਰਾਂਗੇ। At the moment, I am not in a position to comment because I'm trying to resolve the issues. I would definitely, in what capacity have you come to ask me? That is an issue. I would not like to comment on anything. Not at all, because we are holding a meeting for that reason. उसी चीज का डिस्कशन कर रहे हैं. We are doing that. देखो, that is also an issue because I have just taken the charge in the last 10 days. I came on 18th. कुछ है, बहुत ही नहीं है, but whatever is there, we are trying to solve. Can't say that because I'm trying to look into it. I'm trying to reach out to what we can do about the students because I don't unnecessary comment नहीं कर पाऊंगी इस पे, please. तुसी please do not. I will not be able to comment unless I know what is the reason. See, all of them are sitting here. I will not like to say anything until I am able to resolve. Yes. I visited the hostel day before also, but I'll not like to comment. Even our madam had visited the hostel, Dean Academic, but we are trying to resolve the issue. We can't. I cannot say at the moment because ahi gal ho rahi hai कि something else is also coming up in this, that it is not from the mess alone. It has to be something else. There is something behind it. So at the moment, I will not like to. Obviously. That has to be seen because I just took the charge in the last 10 days and why these things were not resolved earlier. पर बंद करो, शुरू करो, जिंदाबाद, खींच लवांगे कुर्सी तो, खींच लवांगे कुर्सी तो, मुर्दाबाद। ਸਾਡੀ ਤਾਂ ਕੋਈ ਮੰਗ ਆ, ਪਹਿਲਾਂ ਸਾਡੇ ਵਾਸ਼ਰੂਮ ਜਾ ਕੇ ਕਰੋ ਜਾ ਕੇ। मुर्दाबाद।
ਹੱਦ ਕੁਝ ਕਰਦੇ ਰਾਤੋਂ ਰਾਤ ਸਾਰੇ ਬਹੁਤ ਇਕੱਠੇ ਹੋ ਕੇ ਕੁੜੀ ਤੇ ਚੜ ਜਾਂਦੇ ਆਪਾਂ ਫੀਸਾਂ ਭਰਦੇ ਹਾਂ ਇੱਕ ਦਿਨ ਫੀਸ ਲੇਟ ਹੋ ਜਾ ਫਾਈਨ ਪਾਉਂਦੇ ਨੇ ਜਿੰਦਾਬਾਦ ਭੱਜਦੀ ਹੋਈ ਦਿਖਦੀ ਹੈ ਯੂਨੀਵਰਸਿਟੀ ਪ੍ਰਸ਼ਾਸਨ ਹਾਏ 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 ਯੂਨੀਵਰਸਿਟੀ ਪ੍ਰਸ਼ਾਸਨ ਹਾਏ ਹਾਏ ਯੂਨੀਵਰਸਿਟੀ ਪ੍ਰਸ਼ਾਸਨ ਹਾਏ ਹਾਏ ਯੂਨੀਵਰਸਿਟੀ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਯੂਨੀਵਰਸਿਟੀ ਪ੍ਰਸ਼ਾਸਨ ਮੁਰਦਾਬਾਦ ਅਸੀਂ 10 ਵਜੇ ਬੈਠੇ ਇਹ ਬੈਠਾ ਯੂਨੀਵਰਸਿਟੀ ਪ੍ਰਸ਼ਾਸਨ ਦਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਸਾਨੂੰ ਨਾਰੇ ਨਹੀਂ ਲਾਏ ਅਸੀਂ ਆਰਾਮ ਨਾਲ ਚਲੋ ਲੱਗ ਗਏ ਫਿਰ ਕੀ ਆ ਕੋਈ ਗੱਲ ਨਹੀਂ ਨਾਰੇ ਲੱਗਦੇ ਹੁੰਦੇ ਮੈਂ ਕੋਈ ਗੱਲ ਨਹੀਂ ਮੈਡਮ ਦੀ ਹੱਕ ਵਾਲੀ ਤਾਂ ਨਹੀਂ ਦੇ ਅਪਰਾਧੀ ਕਰੋ ਮੈਡਮ ਤੁਸੀਂ ਕੋਲੇ ਆਫਿਸ ਆ ਤੁਹਾਡੀ ਚੇਅਰ ਆ ਇੱਕ ਮਿੰਟ ਤੁਸੀਂ ਮੈਨੂੰ ਕਮਰੇ 'ਚ ਬੈਠਣ ਦਿਓ ਆਰਾਮ ਨਾਲ ਲੈਟਸ ਟਾਕ ਤੁਸੀਂ ਇਹਨਾਂ ਨਾਲ ਗੱਲ ਹੁਣ ਤੱਕ ਕਰੀ ਨਹੀਂ ਨਾਰੇ ਤਾਂ ਲੱਗੇ ਅਸੀਂ ਸੁਬਾ ਦੇ ਨਹੀਂ ਕਰੀ ਅਸੀਂ ਰੋਡ ਤੇ ਗਏ ਸੁਬਾ ਦੇ ਸਾਡੇ ਬੰਦ ਕਰੋ ਤੁਸੀਂ ਉਸ ਦਿਨ ਵੀ ਯਾਰ ਚਲੋ ਮੇਰੀ ਗੱਲ ਸੁਣੋ ਰਿਜ਼ੋਲਵ ਤਾਂ ਹੋਣਾ ਜੇ ਤੁਸੀਂ ਡਾਇਲੌਗ ਕਰੋ ਸਾਈਡ ਤੇ ਬੈਠੇ ਆ ਸਾਡੇ ਨਾਲ ਸਾਨੂੰ ਤਾਂ ਇਹ ਲੱਗਦਾ ਵੀ ਸ਼ਾਇਦ ਉਹ ਸਸਤੇ ਪੈਸਿਆਂ ਦੇ ਵਿੱਚ ਲੈ ਆਉਂਦੇ ਆ ਉਹ ਇੰਨੀ ਜ਼ਿਆਦਾ ਜਿੰਨੀ ਜ਼ਿਆਦਾ ਉਹਦੀ ਜਾਂਚ ਕਰਨੀ ਚਾਹੀਦੀ ਹੈ ਜਾਂਚ ਨਹੀਂ ਕਰਦੇ ਹੈਗੇ ਉਹਦੀ ਤੇ ਉਸ ਤੋਂ ਬਾਅਦ ਵਿੱਚ ਅੱਜ ਅਸੀਂ ਸੁੰਡੀ ਲੈ ਕੇ ਉਹ ਡੀਨ ਮੈਡਮ ਦੇ ਟੇਬਲ ਤੇ ਪਈ ਅਸੀਂ ਇੱਥੇ ਆ ਕੇ 10 ਵਜੇ ਦੇ ਬੈਠੇ ਹਾਂ ਜਦੋਂ 11:30 ਤੱਕ ਕੋਈ ਨਹੀਂ ਆਇਆ ਹੈਗਾ ਤਾਂ ਬੱਚੇ ਸਾਰੇ ਕਿਉਂਕਿ ਲੈਕਚਰ ਛੱਡ ਕੇ ਆਏ ਸੀ ਕੁਛ ਨਹੀਂ ਖਾਧਾ ਸੀਗਾ ਸੁਬਹ ਦਾ ਅਗਰੈਸ਼ਨ ਦੇ ਵਿੱਚ ਅਸੀਂ ਨਾਅਰੇਬਾਜ਼ੀ ਕੀਤੀ ਉਸ ਤੋਂ ਬਾਅਦ ਮੈਡਮ ਨੇ ਸਿੱਧਾ ਜਵਾਬ ਦਿੱਤਾ ਫਿਰ ਅਸੀਂ ਡਿਪਾਰਟਮੈਂਟ ਗਏ ਅਸੀਂ ਉੱਥੇ ਜਾ ਕੇ ਵੀ ਨਾਅਰੇਬਾਜ਼ੀ ਕੀਤੀ ਮੈਡਮ ਇੱਧਰ ਆ ਗਈ ਜਦੋਂ ਸਾਨੂੰ ਪਤਾ ਲੱਗਿਆ ਮੈਡਮ ਇੱਧਰ ਆ ਗਏ ਅਸੀਂ ਡਿਪਾਰਟਮੈਂਟ ਤੋਂ ਇੱਧਰ ਮੂਵ ਕੀਤਾ ਮੈਡਮ ਫਿਰ ਉੱਧਰ ਚਲੇ ਗਏ ਜਦੋਂ ਬਾਅਦ ਚ ਮੈਡਮ ਆਏ ਮੈਡਮ ਉਰੇ ਆ ਗਏ ਬੱਚੇ ਅਗਰੈਸ਼ਨ ਚ ਸੀਗੇ ਬੱਚਿਆਂ ਨੇ ਨਾਅਰੇਬਾਜ਼ੀ ਸਟਾਰਟ ਕੀਤੀ ਮੈਡਮ ਉੱਧਰ ਨੂੰ ਫੇਰ ਵਗ ਗਏ ਬੱਚਿਆਂ ਨੇ ਘੇਰ ਕੇ ਮੈਡਮ ਨੂੰ ਇੱਥੇ ਲੈ ਕੇ ਆਂਦਾ ਸਵਾਲਾਂ ਦੇ ਜਵਾਬ ਮੰਗੇ ਉਹਦੇ ਚ ਹਲੇ ਤੱਕ ਸਾਨੂੰ ਇੱਕ ਸਵਾਲ ਦਾ ਜਵਾਬ ਮਿਲਿਆ ਉਹ ਵੀ ਖਾਣੇ ਦਾ ਕਹਿੰਦੇ ਤੁਹਾਡਾ ਜਿਹੜਾ ਟੈਂਡਰ ਆ ਉਹ ਰੱਦ ਕਰ ਦਿੱਤਾ ਜਾਊ ਇੱਕ ਸਾਡੇ ਜਿਹੜੇ ਰੇਟ ਨੇ ਖਾਣੇ ਦੇ ਉਹ 27 ਤੋਂ 32 ਰੁਪਏ ਕਰਤੇ ਅਸੀਂ ਉਹਦਾ ਵੀ ਕਿਹਾ ਸੀ ਵੀ ਉਹ ਪੁਰਾਣੇ ਰੇਟ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਅਫੋਰਡ ਨਹੀਂ ਕਰ ਸਕਦੀਆਂ ਉਹ 3 ਵੇਲਿਆਂ ਦਾ ਖਾਣਾ ਨਹੀਂ ਖਾਂਦੀਆਂ ਸਿਰਫ 2 ਟਾਈਮ ਦਾ ਖਾਣਾ ਖਾ ਕੇ ਪੈ ਜਾਂਦੀਆਂ ਤਾਂ ਅਸੀਂ ਉਹ ਕਿਹਾ ਸੀ ਕਿ 27 ਰੁਪਏ ਹੀ ਹੋਵੇ ਤੇ ਹੁਣ ਉਹਨਾਂ ਨੇ ਮੈਸ ਵਾਲਿਆਂ ਨੂੰ ਬੁਲਾਇਆ ਸਾਨੂੰ 10 ਵਜੇ ਦਾ ਟਾਈਮ ਦੇ ਕੇ ਸਾਨੂੰ 3:30 ਪੌਣੇ 4 ਮੈਡਮ ਮਿਲੇ ਆ ਤਾਂ ਸਾਨੂੰ ਇੰਨਾ ਕੁ ਜਲੀਲ ਕੀਤਾ ਜਾ ਰਿਹਾ ਮੈਂਟਲੀ ਹਰਾਸ ਕੀਤਾ ਜਾ ਰਿਹਾ ਸਰ ਸਾਨੂੰ ਪਿਛਲੇ ਲੰਮੇ ਸਮੇਂ ਤੋਂ ਹੋਸਟਲ ਸੰਬੰਧੀ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਸੀਗੀਆਂ ਜਿਵੇਂ ਇਸ ਵਾਰ ਇਹਨਾਂ ਨੇ ਕੀਤਾ 27 ਰੁਪਏ ਤੋਂ 32 ਰੁਪਏ ਸਿੱਧਾ 5 ਰੁਪਏ ਮੈਸ ਦੀ ਜਿਹੜੀ ਡਾਈਟ ਆ ਉਹਦੇ ਵਿੱਚ ਵਾਧਾ ਕਰਤਾ ਇਹਦਾ ਕੋਈ ਨੋਟਿਸ ਨਹੀਂ ਆਇਆ ਬਿਲਕੁਲ ਕਿਸੇ ਸਟੂਡੈਂਟ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਇਹ 'ਚ ਅਸੀਂ ਦੇਖੀਏ ਅੱਜ ਪਹਿਲਾਂ ਤਾਂ 27 ਰੁਪਏ 'ਚ ਰੋਟੀ ਇਹ ਕਹਿੰਦੇ ਵੀ 32 ਰੁਪਏ ਕਰਕੇ ਅਸੀਂ ਕੁਆਲਿਟੀ ਵਧਾਵਾਂਗੇ ਮਤਲਬ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਵੀ 27 ਰੁਪਏ 'ਚ ਪਹਿਲਾਂ ਇਹ ਕੁਆਲਿਟੀ ਨਹੀਂ ਸੀ ਦੇ ਰਹੇ ਆਪ ਮੰਨ ਰਹੇ ਆ ਦੂਜੀ ਗੱਲ ਜਿਹੜੀ 5 ਰੁਪਏ ਇਹਨਾਂ ਨੇ ਵਧਾਈ ਆ ਮਹਿੰਗਾਈ ਕਹਿ ਕੇ ਫਿਰ ਮਹਿੰਗਾਈ ਇਹਦਾ ਕੰਪਨਸੇਸ਼ਨ ਵਿਦਿਆਰਥੀ ਕਿਉਂ ਕਰਨ ਵਿਦਿਆਰਥੀਆਂ ਲਈ ਤਾਂ ਹਰੇਕ ਚੀਜ਼ ਮਹਿੰਗੀ ਹੋ ਰਹੀ ਆ ਵਿਦਿਆਰਥੀਆਂ ਲਈ ਤਾਂ ਫੀਸਾਂ ਵੀ ਮਹਿੰਗੀਆਂ ਹੋ ਰਹੀਆਂ ਉਹਨਾਂ ਦੇ ਹੋਰ ਖਰਚੇ ਵੀ ਵੱਧ ਰਹੇ ਆ ਇਹਦਾ ਕੰਪਨਸੇਸ਼ਨ ਸਰਕਾਰਾਂ ਕਰਨ ਇਹਦਾ ਕੰਪਨਸੇਸ਼ਨ ਯੂਨੀਵਰਸਿਟੀ ਪ੍ਰਸ਼ਾਸਨ ਕਰੇ ਵਿਦਿਆਰਥੀ ਦਾ ਕੰਪਨਸੇਸ਼ਨ ਕਿਉਂ ਕਰਨ ਇਹਦੇ 'ਚ ਇਹ ਗੱਲ ਵੀ ਆ ਅੱਜ ਵੀ ਬਹੁਤ ਸਾਰੇ ਵਿਦਿਆਰਥੀ ਉਹ ਆ ਜਿਨ੍ਹਾਂ ਨੂੰ ਨਿੱਜੀ ਤੌਰ ਤੇ ਅਸੀਂ ਜਾਣਦੇ ਆ ਜਿਹੜੇ ਇੱਕ ਸਮਾਂ ਰੋਟੀ ਵੀ ਨਹੀਂ ਖਾਂਦੇਗੇ ਕਿਉਂਕਿ ਡਾਈਟ ਲਗਾਤਾਰ ਮਹਿੰਗੀ ਹੋ ਰਹੀ ਆ 35 ਰੁਪਏ ਇੱਕ ਸਮਾਂ ਰੋਟੀ ਖਾ ਕੇ ਪੂਰਾ ਨਹੀਂ ਪੈਂਦਾ ਅਸੀਂ ਵੀ ਜਾਣਦੇ ਆ ਇੰਨੀ ਮਹਿੰਗਾਈ ਦਾ ਸਮਾਂ ਗਾ ਇਦੋਂ ਬਿਨਾਂ ਵੀ ਸਾਡੇ ਹੋਸਟਲ ਦੀਆਂ ਬਹੁਤ ਸਾਰੀਆਂ ਦਿੱਕਤਾਂ ਜਿਵੇਂ ਅਸੀਂ ਦੇਖ ਲਈਏ ਵੀ ਜਿਹੜੇ ਕਮਰੇ ਆ ਉਹਦੇ 'ਚ ਅਸੀਂ ਦੋ ਬਿਲਕੁਲ ਔਖੇ ਐਡਜਸਟ ਕਰਦੇ ਆ ਜਦੋਂ ਸਾਡੇ ਕੋਲ ਇੱਕੋ ਅਲਮਾਰੀ ਆ ਕਿਉਂਕਿ ਨਵੇਂ ਹੋਸਟਲਾਂ ਦੀ ਉਸਾਰੀ ਵਾਲੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਗ੍ਰਾਂਟ ਆਉਂਦੀ ਆ ਗ੍ਰਾਂਟ ਮੁੜ ਜਾਂਦੀ ਆ ਪਰ ਇਹ 'ਚ ਕੋਈ ਕਾਰਵਾਈ ਨਹੀਂ ਕਰਦੇ ਤੇ ਕੁੜੀਆਂ ਦੋ ਬੈੱਡ ਤੇ ਚਾਰ ਰਹਿਣ ਲਈ ਮਜਬੂਰ ਕਰਦੇ ਆ ਬੈੱਡ ਤੱਕ ਨਹੀਂ ਦਿੰਦੇ ਕੋਈ ਅਲਮਾਰੀ ਨਹੀਂ ਦਿੰਦੇ ਇਹ ਸਾਡਾ ਮਸਲਾ ਗਾ ਇਦੋਂ ਬਿਨਾਂ ਹੋਸਟਲ 'ਚ ਸਫਾਈ ਵਾਸ਼ਰੂਮਾਂ ਦੀ ਲਗਾਤਾਰ ਬਲੌਕੇਜ ਆ ਵਾਸ਼ ਬੇਸਨ ਲਗਾਤਾਰ ਬਲੌਕ ਹੁੰਦੇ ਆ ਪਰਸੋਂ ਡੀਨ ਮੈਮ ਆਉਂਦੇ ਆ ਇੰਸਪੈਕਸ਼ਨ ਲਈ ਇੱਕ ਵਾਸ਼ਰੂਮ ਦੇਖਦੇ ਆ ਦੂਜਾ ਵਾਸ਼ਰੂਮ ਅੰਦਰ ਨਹੀਂ ਜਾਂਦੇ ਉਹ ਦੇਖਣ ਲਈ ਇੰਨਾ ਮਾੜਾ ਹਾਲ ਹੈਗਾ
ਫਿਰ ਸਾਡੇ ਹੋਸਟਲ ਦਾ ਰੀਡਿੰਗ ਰੂਮ ਆ, ਇੰਨੀ ਸਫੋਕੇਸ਼ਨ ਆ ਉੱਥੇ ਏਸੀ ਦਾ ਕੋਈ ਪ੍ਰਬੰਧ ਨਹੀਂ, ਵੈਂਟੀਲੇਸ਼ਨ ਦਾ ਕੋਈ ਪ੍ਰਬੰਧ ਨਹੀਂ, 10 ਮਿੰਟ ਖੜਿਆ ਨਹੀਂ ਜਾਂਦਾ ਉੱਥੇ, ਪੜ੍ਹਨਾ ਤਾਂ ਬਹੁਤ ਦੂਰ ਦੀ ਗੱਲ ਆ। ਨਾ ਸਾਰੇ ਹੋਸਟਲ 'ਚ ਵਾਈਫਾਈ ਦਾ ਪ੍ਰਬੰਧ ਆ, ਵਾਟਰ ਕੂਲਰ ਆ, 650 ਦੀ ਕਪੈਸਿਟੀ ਆ ਹੋਸਟਲ ਦੀ, ਇੱਕ ਵਾਟਰ ਕੂਲਰ ਆ, ਉਹਦੇ 'ਚ ਵੀ ਢੰਗ ਨਾਲ ਪੂਰਾ ਪਾਣੀ ਨਹੀਂ ਆਉਂਦਾ। ਅਸੀਂ 1 ਲੀਟਰ ਦੀ ਬੋਤਲ ਭਰਨੀ ਹੋਵੇ ਅੱਧਾ ਘੰਟਾ ਸਾਨੂੰ ਉੱਥੇ ਲੱਗ ਜਾਂਦਾ। ਇਹ ਸਾਰੇ ਮਸਲਿਆਂ ਤੇ ਅਸੀਂ 2 ਦਿਨਾਂ ਤੋਂ ਪਿਛਲਾ ਤਿੱਖਾ ਸੰਘਰਸ਼ ਵਿੱਢਿਆ ਹੋਇਆ ਸੀ। ਪਹਿਲਾਂ ਅਸੀਂ ਵਾਰਡਨ ਮੈਮ ਦਾ ਘਰ ਘੇਰਦੇ ਆ, ਉੱਥੇ ਅਸੀਂ ਉਹਨਾਂ ਤੋਂ ਸਵਾਲ ਕਰਦੇ ਆ, ਉੱਥੇ ਸਾਨੂੰ 1 ਦਿਨ ਦਾ ਸਮਾਂ ਦਿੰਦੇ ਆ, ਵਰਕਿੰਗ ਆਰ 5 ਘੰਟੇ ਤੱਕ ਅਸੀਂ ਉਹਨਾਂ ਦਾ ਉਡੀਕ ਕਰਦੇ ਆ ਵੀ ਕੋਈ ਕੰਮ ਹੋਊਗਾ। ਵਿਦਿਆਰਥੀਆਂ ਦੇ ਦਬਾਅ ਸਦਕਾ ਜਦੋਂ ਅਸੀਂ 1 ਵਜੇ ਦੀ ਕਾਲ ਦੇ ਦਿੰਦੇ ਆ ਵੀ 7 ਵਜੇ ਅਸੀਂ ਮਾਰਚ ਕਰਾਂਗੇ, ਉਦੋਂ ਬਾਅਦ ਇਹ ਪ੍ਰਸ਼ਾਸਨ ਜਿਹੜਾ ਹਰਕਤ 'ਚ ਆਉਂਦਾ, ਮੀਟਿੰਗਾਂ ਕਰਦਾ, ਸਫਾਈਆਂ ਹੋਣੀਆਂ ਸ਼ੁਰੂ ਹੁੰਦੀਆਂ, ਪਰ ਪੱਕਾ ਪ੍ਰਬੰਧ ਕੋਈ ਵੀ ਨਹੀਂ ਕਰਦਾ। ਇਸ ਲਈ ਵਿਦਿਆਰਥੀ ਰੋਜ਼ ਆ ਕੇ ਕੱਲ ਸ਼ਾਮ ਨੂੰ ਮਾਰਚ ਕਰਦੇ ਆ, ਫਿਰ ਮਾਰਚ ਹੁੰਦਾ ਉੱਥੇ ਵੀ ਸਾਨੂੰ ਅਥਾਰਟੀ ਮਿਲਦੀ ਨਹੀਂ, ਅਸੀਂ ਉਦੋਂ ਬਾਅਦ ਵਾਪਸ ਆਉਂਦੇ ਆ। ਅੱਜ ਅਸੀਂ ਸਵੇਰੇ 10 ਵਜੇ ਇਹਨਾਂ ਨੂੰ ਸਵਾਲ ਕਰਨ ਆਏ ਸੀ, ਮਿਲਣ ਆਏ ਸੀਗੇ, ਉੱਥੋਂ ਜਿਹੜਾ ਪ੍ਰਸ਼ਾਸਨ ਦਾ ਰਵੱਈਆ ਇੰਨਾ ਬੁਰਾ ਸੀਗਾ, ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਹੁਣ ਮਿਲਿਆ ਇਹ। ਉੱਤੋਂ ਸਾਡੇ ਨਾਰਿਆਂ ਸਾਡਾ ਵਿਦਿਆਰਥੀਆਂ ਦਾ ਰੋਹ ਆ ਇਹ, ਗੁੱਸਾ, ਨਾਰਿਆਂ ਦੇ ਰੂਪ ਜਿਹੜਾ ਅਸੀਂ ਪ੍ਰਗਟ ਕਰਦੇ ਆ, ਜਿਹੜਾ ਕੱਲ ਵੀ ਇਹਨਾਂ ਨੇ ਉੱਥੇ ਇੰਸਪੈਕਸ਼ਨ ਵੇਲੇ ਵੀ ਕਿਹਾ ਵੀ ਨਾਰਿਆਂ ਨੂੰ ਸਿੱਧਾ ਇਹਨਾਂ ਨੇ ਬਕਵਾਸ ਕਿਹਾ। ਨਾਰੇ ਲਾਉਣਾ ਸਾਡਾ ਜਮਹੂਰੀ ਹੱਕ ਹੈਗਾ, ਅਸੀਂ ਜਿੱਥੇ ਸਾਡਾ ਮਸਲਾ ਅਸੀਂ ਉੱਥੇ ਬੋਲਾਂਗੇ, ਅਸੀਂ ਉੱਥੇ ਨਾਰੇ ਮਾਰਾਂਗੇ, ਪਰ ਇਹਨਾਂ ਨੂੰ ਇਹ ਬਕਵਾਸ ਲੱਗਦੀ ਆ। ਅੱਜ ਵੀ ਨਾਰਿਆਂ ਤੋਂ ਭੱਜੇ ਆ, ਇੱਥੋਂ ਆਫਿਸ ਤੋਂ ਇਹ ਭੱਜੇ ਆ, ਉੱਥੇ ਗਰਾਊਂਡ ਤੱਕ ਜਾਂਦੇ ਆ, ਵਿਦਿਆਰਥੀ ਘੇਰ ਕੇ ਵਾਪਸ ਲੈ ਕੇ ਆਉਂਦੇ ਆ, ਤੇ ਹਲੇ ਤੱਕ ਸਾਡਾ ਜਿਹੜਾ ਮਸਲਾ ਇਹ ਅਸੀਂ ਟੈਂਡਰ ਇੱਥੋਂ ਕੈਂਸਲ ਇਹਨਾਂ ਨੇ ਕਹਿਤਾ ਹੈਗਾ। ਉਦੋਂ ਬਿਨਾਂ ਮੈਸ ਡਾਈਟ ਅਸੀਂ 27 ਰੁਪਏ ਸਾਡੀ ਇਹ ਮੰਗ ਆ ਕਿ ਹੋਵੇ। ਜਿਹੜੇ ਬਾਕੀ ਸਾਰੇ ਮਸਲੇ ਆ ਉਹ ਵੀ ਸਾਡੇ ਮਸਲੇ ਜਿਹੜੇ ਤੁਰੰਤ ਹੱਲ ਕੀਤੇ ਜਾਣ। ਜੇ ਨਹੀਂ ਹੁੰਦਾ ਤਾਂ ਵਿਦਿਆਰਥੀ ਇਦੋਂ ਬਾਅਦ ਦੂਜੇ ਹੋਸਟਲਾਂ 'ਚ ਵੀ, ਕਿਉਂਕਿ ਸਾਰੇ ਸੇਮ ਮਸਲੇ ਆ, ਅਸੀਂ ਸਾਰੇ ਦੂਜੇ ਹੋਸਟਲਾਂ ਤੋਂ ਵੀ ਇਕੱਠੇ ਹੋ ਕੇ ਤਿੱਖਾ ਸੰਘਰਸ਼ ਕਰਾਂਗੇ। At the moment, I am not in a position to comment because I'm trying to resolve the issues. I would definitely, in what capacity have you come to ask me? That is an issue. I would not like to comment on anything. Not at all, because we are holding a meeting for that reason. उसी चीज का discussion कर रहे हैं. We are doing that. देखो, that is also an issue because I have just taken the charge in the last 10 days. I came on 18th. कुछ है, बहुत ही नहीं है, but whatever is there, we are trying to resolve. Can't say that because I'm trying to look into it. I'm trying to reach out to what we can do about the students because I don't unnecessary comment नहीं कर पाऊंगी इस पे प्लीज। तुसी please do not, I will not be able to comment unless I know what is the reason. See, all of them are sitting here. I will not like to say anything until I am able to resolve. Yes. I visited the hostel day before also, but I'll not like to comment. Even our madam had visited the hostel, Dean Academic, but we are trying to resolve the issue. We can't. I cannot say at the moment because ahi gal ho rahi hai कि something else is also coming up in this, that it is not from the mess alone. It has to be something else. There is something behind it. So at the moment, I will not like to. Obviously. That has to be seen because I just took the charge in the last 10 days and why these things were not resolved earlier. पर बंद करो, शुरू करो, जिंदाबाद, खींच लवांगे कुर्सी तो, खींच लवांगे कुर्सी तो, मुर्दाबाद। ਸਾਡੀ ਤਾਂ ਕੋਈ ਮੰਗ ਆ, ਪਹਿਲਾਂ ਸਾਡੇ ਵਾਸ਼ਰੂਮ ਜਾ ਕੇ ਕਰੋ ਜਾ ਕੇ। रिजल्ट रोक दिया, हाले कुछ नहीं करते। रातों रात सारे बहुत इकट्ठे हो गए, कुड़ी ने चढ़ चढ़ के आपका फीसा भर दिया, एक दिन फीस लेट हो गया, फाइन पाउंडे ने। जिंदाबाद, यूनिवर्सिटी प्रशासन
ਅਸੀਂ 10 ਵਜੇ ਬੈਠੇ ਇਹ ਭਈਆ ਯੂਨੀਵਰਸਿਟੀ ਪ੍ਰਸ਼ਾਸਨ ਦਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਸਾਨੂੰ ਨਾਰੇ ਨਹੀਂ ਲਾਏ ਅਸੀਂ ਆਰਾਮ ਨਾਲ ਚਲੋ ਲੱਗ ਗਏ ਫਿਰ ਕੀ ਆ ਕੋਈ ਗੱਲ ਨਹੀਂ ਨਾਰੇ ਦੱਸ ਦਿੰਦੇ ਮੈਂ ਕੋਈ ਗੱਲ ਨਹੀਂ ਮੈਮ ਆਪਣੀ ਹੱਕਾਂ ਲਈ ਤਾਂ ਨਹੀਂ ਦੇ ਰਹੇ ਆਪਣਾ ਠੀਕ ਕਰੋ ਮੈਡਮ ਤੁਸੀਂ ਕੋਲੇ ਆਫਿਸ ਆ ਤੁਹਾਡੀ ਚੇਅਰ ਆ 1 ਮਿੰਟ ਤੁਸੀਂ ਮੈਨੂੰ ਕਮਰੇ 'ਚ ਬੈਠਣ ਦਿਓ ਆਰਾਮ ਨਾਲ ਲੈਟਸ ਟਾਕ ਤੁਸੀਂ ਇਹਨਾਂ ਨਾਲ ਗੱਲ ਹੁਣ ਤੱਕ ਕਰੀ ਨਹੀਂ ਨਾਰੇ ਮਾਰ ਲੱਗੇ ਅਸੀਂ ਸੁਬਹ ਦੇ ਰਿਲੈਕਸ ਕਰ ਅਸੀਂ ਰੋਡ ਤੇ ਗਏ ਸੁਬਹ ਦੇ ਬੰਦ ਕਰੋ ਤੁਸੀਂ ਉਸ ਦਿਨ ਵੀ ਰਵਈਆ ਰੱਖਿਆ ਚਲੋ ਮੇਰੀ ਗੱਲ ਸੁਣੋ ਰਿਜ਼ੋਲਵ ਤਾਂ ਹੋਣਾ ਜੇ ਤੁਸੀਂ ਡਾਇਲੌਗ ਕਰੋ ਸਾਈਡ ਤੇ ਬੈਠੇ ਆ ਸਾਡੇ ਨਾਲ ਸਾਨੂੰ ਤਾਂ ਇਹ ਲੱਗਦਾ ਵੀ ਸ਼ਾਇਦ ਉਹ ਸਸਤੇ ਪੈਸਿਆਂ ਦੇ ਵਿੱਚ ਲੈ ਆਉਂਦੇ ਆ ਉਹ ਇੰਨੀ ਜ਼ਿਆਦਾ ਜਿੰਨੀ ਜ਼ਿਆਦਾ ਉਹਦੀ ਜਾਂਚ ਕਰਨੀ ਚਾਹੀਦੀ ਹੈ ਜਾਂਚ ਨਹੀਂ ਕਰਦੇ ਹੈਗੇ ਉਹਦੀ ਤੇ ਉਸ ਤੋਂ ਬਾਅਦ ਵਿੱਚ ਅੱਜ ਅਸੀਂ ਸੁੰਡੀ ਲੈ ਕੇ ਉਹ ਡੀਨ ਮੈਡਮ ਦੇ ਟੇਬਲ ਤੇ ਪਈ ਅਸੀਂ ਇੱਥੇ ਆ ਕੇ 10 ਵਜੇ ਦੇ ਬੈਠੇ ਆ ਜਦੋਂ 11:30 ਤੱਕ ਕੋਈ ਨਹੀਂ ਆਇਆ ਹੈਗਾ ਤਾਂ ਬੱਚੇ ਸਾਰੇ ਕਿਉਂਕਿ ਲੈਕਚਰ ਛੱਡ ਕੇ ਆਏ ਸੀ ਕੁਛ ਨਹੀਂ ਖਾਦਾ ਸੀਗਾ ਸੁਬਹ ਦਾ ਅਗਰੈਸ਼ਨ ਦੇ ਵਿੱਚ ਅਸੀਂ ਨਾਅਰੇਬਾਜ਼ੀ ਕੀਤੀ ਉਸ ਤੋਂ ਬਾਅਦ ਮੈਡਮ ਨੇ ਸਿੱਧਾ ਜਵਾਬ ਦਿੱਤਾ ਫਿਰ ਅਸੀਂ ਡਿਪਾਰਟਮੈਂਟ ਗਏ ਅਸੀਂ ਉੱਥੇ ਜਾ ਕੇ ਵੀ ਨਾਅਰੇਬਾਜ਼ੀ ਕੀਤੀ ਮੈਡਮ ਇੱਧਰ ਆ ਗਈ ਜਦੋਂ ਸਾਨੂੰ ਪਤਾ ਲੱਗਿਆ ਮੈਡਮ ਇੱਧਰ ਆ ਗਏ ਅਸੀਂ ਡਿਪਾਰਟਮੈਂਟ ਦੇ ਇੱਧਰ ਮੂਵ ਕੀਤਾ ਮੈਡਮ ਫਿਰ ਉੱਧਰ ਚਲੇ ਗਏ ਜਦੋਂ ਬਾਅਦ ਚ ਮੈਡਮ ਆਏ ਮੈਡਮ ਉਰੇ ਆ ਗਏ ਬੱਚੇ ਅਗਰੈਸ਼ਨ ਚ ਸੀਗੇ ਬੱਚਿਆਂ ਨੇ ਨਾਅਰੇਬਾਜ਼ੀ ਸਟਾਰਟ ਕੀਤੀ ਮੈਡਮ ਉੱਧਰ ਨੂੰ ਫੇਰ ਭਾਗੇ ਬੱਚਿਆਂ ਨੇ ਘੇਰ ਕੇ ਮੈਡਮ ਨੂੰ ਇੱਥੇ ਲੈ ਕੇ ਆਂਦਾ ਸਵਾਲਾਂ ਦੇ ਜਵਾਬ ਮੰਗੇ ਉਹਦੇ ਚ ਹਲੇ ਤੱਕ ਸਾਨੂੰ ਇੱਕ ਸਵਾਲ ਦਾ ਜਵਾਬ ਮਿਲਿਆ ਉਹ ਵੀ ਖਾਣੇ ਦਾ ਕਹਿੰਦੇ ਤੁਹਾਡਾ ਜਿਹੜਾ ਟੈਂਡਰ ਆ ਉਹ ਰੱਦ ਕਰ ਦਿੱਤਾ ਜਾਊ ਇੱਕ ਸਾਡੇ ਜਿਹੜੇ ਰੇਟ ਨੇ ਖਾਣੇ ਦੇ ਉਹ 27 ਤੋਂ 32 ਰੁਪਏ ਕਰਤੇ ਅਸੀਂ ਉਹਦਾ ਵੀ ਕਿਹਾ ਸੀ ਵੀ ਉਹ ਪੁਰਾਣੇ ਰੇਟ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਅਫੋਰਡ ਨਹੀਂ ਕਰ ਸਕਦੀਆਂ ਉਹ 3 ਵੇਲਿਆਂ ਦਾ ਖਾਣਾ ਨਹੀਂ ਖਾਂਦੀਆਂ ਸਿਰਫ 2 ਟਾਈਮ ਦਾ ਖਾਣਾ ਖਾ ਕੇ ਪੈ ਜਾਂਦੀਆਂ ਤਾਂ ਅਸੀਂ ਉਹ ਕਿਹਾ ਸੀ ਕਿ 27 ਰੁਪਏ ਹੀ ਹੋਵੇ ਤੇ ਹੁਣ ਉਹਨਾਂ ਨੇ ਮੈਸ ਵਾਲਿਆਂ ਨੂੰ ਬੁਲਾਇਆ ਸਾਨੂੰ 10 ਵਜੇ ਦਾ ਟਾਈਮ ਦੇ ਕੇ ਸਾਨੂੰ 3:30 ਪੌਣੇ 4 ਮੈਡਮ ਮਿਲੇ ਆ ਤਾਂ ਸਾਨੂੰ ਇੰਨਾ ਕੁ ਜਲੀਲ ਕੀਤਾ ਜਾ ਰਿਹਾ ਮੈਂਟਲੀ ਹਰਾਸ ਕੀਤਾ ਜਾ ਰਿਹਾ ਸਰ ਸਾਨੂੰ ਪਿਛਲੇ ਲੰਮੇ ਸਮੇਂ ਤੋਂ ਹੋਸਟਲ ਸੰਬੰਧੀ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਸੀਗੀਆਂ ਜਿਵੇਂ ਇਸ ਵਾਰ ਇਹਨਾਂ ਨੇ ਕੀਤਾ 27 ਰੁਪਏ ਤੋਂ 32 ਰੁਪਏ ਸਿੱਧਾ 5 ਰੁਪਏ ਮੈਸ ਦੀ ਜਿਹੜੀ ਡਾਈਟ ਆ ਉਹਦੇ ਵਿੱਚ ਵਾਧਾ ਕਰਤਾ ਇਹਦਾ ਕੋਈ ਨੋਟਿਸ ਨਹੀਂ ਆਇਆ ਬਿਲਕੁਲ ਕਿਸੇ ਸਟੂਡੈਂਟ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਇਹ ਚ ਅਸੀਂ ਦੇਖੀਏ ਅੱਜ ਪਹਿਲਾਂ ਤਾਂ 27 ਰੁਪਏ ਚ ਰੋਟੀ ਇਹ ਕਹਿੰਦੇ ਵੀ 32 ਰੁਪਏ ਕਰਕੇ ਅਸੀਂ ਕੁਆਲਿਟੀ ਵਧਾਵਾਂਗੇ ਮਤਲਬ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਵੀ 27 ਰੁਪਏ ਚ ਪਹਿਲਾਂ ਕੁਆਲਿਟੀ ਨਹੀਂ ਸੀ ਦੇ ਰਹੇ ਆਪ ਮੰਨ ਰਹੇ ਆ ਦੂਜੀ ਗੱਲ ਜਿਹੜੀ 5 ਰੁਪਏ ਇਹਨਾਂ ਨੇ ਵਧਾਈ ਆ ਮਹਿੰਗਾਈ ਕਹਿ ਕੇ ਫਿਰ ਮਹਿੰਗਾਈ ਇਹਦਾ ਕੰਪਨਸੇਸ਼ਨ ਵਿਦਿਆਰਥੀ ਕਿਉਂ ਕਰਨ ਵਿਦਿਆਰਥੀਆਂ ਲਈ ਤਾਂ ਹਰੇਕ ਚੀਜ਼ ਮਹਿੰਗੀ ਹੋ ਰਹੀ ਆ ਵਿਦਿਆਰਥੀਆਂ ਲਈ ਤਾਂ ਫੀਸਾਂ ਵੀ ਮਹਿੰਗੀਆਂ ਹੋ ਰਹੀਆਂ ਉਹਨਾਂ ਦੇ ਹੋਰ ਖਰਚੇ ਵੀ ਵੱਧ ਰਹੇ ਆ ਇਹਦਾ ਕੰਪਨਸੇਸ਼ਨ ਸਰਕਾਰਾਂ ਕਰਨ ਇਹਦਾ ਕੰਪਨਸੇਸ਼ਨ ਯੂਨੀਵਰਸਿਟੀ ਪ੍ਰਸ਼ਾਸਨ ਕਰੇ ਵਿਦਿਆਰਥੀ ਦਾ ਕੰਪਨਸੇਸ਼ਨ ਕਿਉਂ ਕਰਨ ਇਹਦੇ ਚ ਇਹ ਗੱਲ ਵੀ ਆ ਅੱਜ ਵੀ ਬਹੁਤ ਸਾਰੇ ਵਿਦਿਆਰਥੀ ਉਹ ਆ ਜਿਨ੍ਹਾਂ ਨੂੰ ਨਿੱਜੀ ਤੌਰ ਤੇ ਅਸੀਂ ਜਾਣਦੇ ਆ ਜਿਹੜੇ ਇੱਕ ਸਮਾਂ ਰੋਟੀ ਵੀ ਨਹੀਂ ਖਾਂਦੇਗੇ ਕਿਉਂਕਿ ਡਾਈਟ ਲਗਾਤਾਰ ਮਹਿੰਗੀ ਹੋ ਰਹੀ ਆ 35 ਰੁਪਏ ਇੱਕ ਸਮਾਂ ਰੋਟੀ ਖਾ ਕੇ ਪੂਰਾ ਨਹੀਂ ਪੈਂਦਾ ਅਸੀਂ ਵੀ ਜਾਣਦੇ ਆ ਇੰਨੀ ਮਹਿੰਗਾਈ ਦਾ ਸਮਾਂ ਗਾ ਇਦੋਂ ਬਿਨਾਂ ਵੀ ਸਾਡੇ ਹੋਸਟਲ ਦੀਆਂ ਬਹੁਤ ਸਾਰੀਆਂ ਦਿੱਕਤਾਂ ਜਿਵੇਂ ਅਸੀਂ ਦੇਖ ਲਈਏ ਵੀ ਜਿਹੜੇ ਕਮਰੇ ਆ ਉਹਦੇ ਚ ਅਸੀਂ ਦੋ ਬਿਲਕੁਲ ਔਖੇ ਐਡਜਸਟ ਕਰਦੇ ਆ ਜਦੋਂ ਸਾਡੇ ਕੋਲ ਇੱਕੋ ਅਲਮਾਰੀ ਆ ਕਿਉਂਕਿ ਨਵੇਂ ਹੋਸਟਲਾਂ ਦੀ ਉਸਾਰੀ ਵਾਲੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਗ੍ਰਾਂਟ ਆਉਂਦੀ ਆ ਗ੍ਰਾਂਟ ਮੁੜ ਜਾਂਦੀ ਆ ਪਰ ਇਹ ਚ ਕੋਈ ਕਾਰਵਾਈ ਨਹੀਂ ਕਰਦੇ ਤੇ ਕੁੜੀਆਂ ਦੋ ਬੈੱਡ ਤੇ ਚਾਰ ਰਹਿਣ ਲਈ ਮਜਬੂਰ ਕਰਦੇ ਆ ਬੈੱਡ ਤੱਕ ਨਹੀਂ ਦਿੰਦੇ ਕੋਈ ਅਲਮਾਰੀ ਨਹੀਂ ਦਿੰਦੇ ਇਹ ਸਾਡਾ ਮਸਲਾ ਹੈਗਾ ਇਦੋਂ ਬਿਨਾਂ ਹੋਸਟਲ ਚ ਸਫਾਈ ਵਾਸ਼ਰੂਮਾਂ ਦੀ ਲਗਾਤਾਰ ਬਲੌਕੇਜ ਆ ਵਾਸ਼ ਬੇਸਨ ਲਗਾਤਾਰ ਬਲੌਕ ਹੁੰਦੇ ਆ ਪਰਸੋਂ ਡੀਨ ਮੈਮ ਆਉਂਦੇ ਆ ਇੰਸਪੈਕਸ਼ਨ ਲਈ ਇੱਕ ਵਾਸ਼ਰੂਮ ਦੇਖਦੇ ਆ ਦੂਜਾ ਵਾਸ਼ਰੂਮ ਅੰਦਰ ਨਹੀਂ ਜਾਂਦੇ ਉਹ ਦੇਖਣ ਲਈ ਇੰਨਾ ਮਾੜਾ ਹਾਲ ਹੈਗਾ ਫਿਰ ਸਾਡੇ ਹੋਸਟਲ ਦਾ ਰੀਡਿੰਗ ਰੂਮ ਆ ਇੰਨੀ ਸਫੋਕੇਸ਼ਨ ਆ ਉੱਥੇ ਏਸੀ ਦਾ ਕੋਈ ਪ੍ਰਬੰਧ ਨਹੀਂ ਵੈਂਟੀਲੇਸ਼ਨ ਦਾ ਕੋਈ ਪ੍ਰਬੰਧ ਨਹੀਂ 10 ਮਿੰਟ ਖੜਿਆ ਨਹੀਂ ਜਾਂਦਾ ਉੱਥੇ ਪੜ੍ਹਨਾ ਤਾਂ ਬਹੁਤ ਦੂਰ ਦੀ ਗੱਲ ਆ ਨਾ ਸਾਰੇ ਹੋਸਟਲ 'ਚ ਵਾਈਫਾਈ ਦਾ ਪ੍ਰਬੰਧ ਆ ਵਾਟਰ ਕੂਲਰ ਆ 650 ਦੀ ਕਪੈਸਿਟੀ ਆ ਹੋਸਟਲ ਦੀ ਇੱਕ ਵਾਟਰ ਕੂਲਰ ਆ ਉਹਦੇ 'ਚ ਵੀ ਢੰਗ ਨਾਲ ਪੂਰਾ ਪਾਣੀ ਨਹੀਂ ਆਉਂਦਾ ਅਸੀਂ 1 ਲੀਟਰ ਦੀ ਬੋਤਲ ਭਰਨੀ ਹੋਵੇ ਅੱਧਾ ਘੰਟਾ ਸਾਨੂੰ ਉੱਥੇ ਲੱਗ ਜਾਂਦਾ ਇਹ ਸਾਰੇ ਮਸਲਿਆਂ ਤੇ ਅਸੀਂ 2 ਦਿਨਾਂ ਤੋਂ ਪਿਛਲਾ ਤਿੱਖਾ ਸੰਘਰਸ਼ ਵਿੱਢਿਆ ਹੋਇਆ ਸੀ ਪਹਿਲਾਂ ਅਸੀਂ ਵਾਰਡਨ ਮੈਮ ਦਾ ਘਰ ਘੇਰਦੇ ਆ ਉੱਥੇ ਅਸੀਂ ਉਹਨਾਂ ਤੋਂ ਸਵਾਲ ਕਰਦੇ ਆ ਉੱਥੇ ਸਾਨੂੰ 1 ਦਿਨ ਦਾ ਸਮਾਂ ਦਿੰਦੇ ਆ ਵਰਕਿੰਗ ਆਰ 5 ਘੰਟੇ ਤੱਕ ਅਸੀਂ ਉਹਨਾਂ ਦਾ ਉਡੀਕ ਕਰਦੇ ਆ ਵੀ ਕੋਈ ਕੰਮ ਹੋਊਗਾ ਵਿਦਿਆਰਥੀਆਂ ਦੇ ਦਬਾਅ ਸਦਕਾ ਜਦੋਂ ਅਸੀਂ 1 ਵਜੇ ਦੀ ਕਾਲ ਦੇ ਦਿੰਦੇ ਆ ਵੀ 7 ਵਜੇ ਅਸੀਂ ਮਾਰਚ ਕਰਾਂਗੇ ਉਦੋਂ ਬਾਅਦ ਇਹ ਪ੍ਰਸ਼ਾਸਨ ਜਿਹੜਾ ਹਰਕਤ ਚ ਆਉਂਦਾ ਮੀਟਿੰਗਾਂ ਕਰਦਾ ਸਫਾਈਆਂ ਹੋਣੀਆਂ ਸ਼ੁਰੂ ਹੁੰਦੀਆਂ ਪਰ ਪੱਕਾ ਪ੍ਰਬੰਧ ਕੋਈ ਵੀ ਨਹੀਂ ਕਰਦਾ ਇਸ ਲਈ ਵਿਦਿਆਰਥੀ ਰੋਜ਼ ਆ ਕੇ ਕੱਲ ਸ਼ਾਮ ਨੂੰ ਮਾਰਚ ਕਰਦੇ ਆ ਫਿਰ ਮਾਰਚ ਹੁੰਦਾ ਉੱਥੇ ਵੀ ਸਾਨੂੰ ਅਥਾਰਟੀ ਮਿਲਦੀ ਨਹੀਂ ਅਸੀਂ ਉਦੋਂ ਬਾਅਦ ਵਾਪਸ ਆਉਂਦੇ ਆ ਅੱਜ ਅਸੀਂ ਸਵੇਰੇ 10 ਵਜੇ ਇਹਨਾਂ ਨੂੰ ਸਵਾਲ ਕਰਨ ਆਏ ਸੀ ਮਿਲਣ ਆਏ ਸੀਗੇ ਉੱਥੋਂ ਜਿਹੜਾ ਪ੍ਰਸ਼ਾਸਨ ਦਾ ਰਵੱਈਆ ਇੰਨਾ ਬੁਰਾ ਸੀਗਾ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਹੁਣ ਮਿਲਿਆ ਇਹ
ਉੱਤੋਂ ਸਾਡੇ ਨਾਰਿਆਂ ਅਸੀਂ ਸਾਡਾ ਵਿਦਿਆਰਥੀਆਂ ਦਾ ਰੋਹ ਆ, ਇਹ ਗੁੱਸਾ ਨਾਰਿਆਂ ਦੇ ਰੂਪ ਜਿਹੜਾ ਅਸੀਂ ਪ੍ਰਗਟ ਕਰਦੇ ਆ, ਜਿਹੜਾ ਕੱਲ ਵੀ ਇਹਨਾਂ ਨੇ ਉੱਥੇ ਇੰਸਪੈਕਸ਼ਨ ਵੇਲੇ ਵੀ ਕਿਹਾ ਵੀ ਨਾਰਿਆਂ ਨੂੰ ਸਿੱਧਾ ਇਹਨਾਂ ਨੇ ਬਕਵਾਸ ਕਿਹਾ। ਨਾਰੇ ਲਾਉਣਾ ਸਾਡਾ ਜਮਹੂਰੀ ਹੱਕ ਹੈਗਾ, ਅਸੀਂ ਜਿੱਥੇ ਸਾਡਾ ਮਸਲਾ ਅਸੀਂ ਉੱਥੇ ਬੋਲਾਂਗੇ, ਅਸੀਂ ਉੱਥੇ ਨਾਰੇ ਮਾਰਾਂਗੇ, ਪਰ ਇਹਨਾਂ ਨੂੰ ਇਹ ਬਕਵਾਸ ਲੱਗਦੀ ਆ। ਅੱਜ ਵੀ ਨਾਰਿਆਂ ਤੋਂ ਭੱਜੇ ਆ, ਇੱਥੋਂ ਆਫਿਸ ਤੋਂ ਇਹ ਭੱਜੇ ਆ, ਉੱਥੇ ਗਰਾਊਂਡ ਤੱਕ ਜਾਂਦੇ ਆ, ਵਿਦਿਆਰਥੀ ਘੇਰ ਕੇ ਵਾਪਸ ਲੈ ਕੇ ਆਉਂਦੇ ਆ, ਤੇ ਹਲੇ ਤੱਕ ਸਾਡਾ ਜਿਹੜਾ ਮਸਲਾ ਇਹ ਅਸੀਂ ਟੈਂਡਰ ਇੱਥੋਂ ਕੈਂਸਲ ਇਹਨਾਂ ਨੇ ਕਹਿਤਾ ਹੈਗਾ। ਉਦੋਂ ਬਿਨਾਂ ਮੈਸ ਡਾਈਟ ਅਸੀਂ 27 ਰੁਪਏ ਸਾਡੀ ਇਹ ਮੰਗ ਆ ਕਿ ਹੋਵੇ। ਜਿਹੜੇ ਬਾਕੀ ਸਾਰੇ ਮਸਲੇ ਆ ਉਹ ਵੀ ਸਾਡੇ ਮਸਲੇ ਜਿਹੜੇ ਤੁਰੰਤ ਹੱਲ ਕੀਤੇ ਜਾਣ। ਜੇ ਨਹੀਂ ਹੁੰਦਾ ਤਾਂ ਵਿਦਿਆਰਥੀ ਇਦੋਂ ਬਾਅਦ ਦੂਜੇ ਹੋਸਟਲਾਂ 'ਚ ਵੀ, ਕਿਉਂਕਿ ਸਾਰੇ ਸੇਮ ਮਸਲੇ ਆ, ਅਸੀਂ ਸਾਰੇ ਦੂਜੇ ਹੋਸਟਲਾਂ ਤੋਂ ਵੀ ਇਕੱਠੇ ਹੋ ਕੇ ਤਿੱਖਾ ਸੰਘਰਸ਼ ਕਰਾਂਗੇ। At the moment, I am not in a position to comment because I'm trying to resolve the issues. I would definitely, in what capacity have you come to ask me? That is an issue. I would not like to comment on anything. Not at all, because we are trying. We are holding a meeting for that reason. उसी चीज का discussion कर रहे हैं. We are doing that. देखो, that is also an issue because I have just taken the charge in the last 10 days. I came on 18th. कुछ है, बहुत ही नहीं है, but whatever is there, we are trying to resolve. I can't say that because, you know, I'm trying to look into it. I'm trying to reach out to what we can do about the students. Because I don't... मैं unnecessary comment नहीं कर पाऊंगी इस पे, please. तुसी please do not... I will not be able to comment unless I know what is the reason. See, all of them are sitting here. I will not like to say anything until I am able to resolve. Yes. I visited the hostel day before also, but I will not like to comment. Even our madam had visited the hostel, Dean Academic, but we are trying to resolve the issue. No, we can't. I cannot say at the moment because ahi gal ho rahi hai कि something else is also coming up in this, that it is not from the mess alone. It has to be something else. There is something behind it. So at the moment, I will not like to. Obviously. That has to be seen because I just took the charge in the last 10 days, and why these things were not resolved earlier. पर बंद करो, शुरू करो, जिंदाबाद, खींच लवांगे कुर्सी तो, खींच लवांगे कुर्सी तो, मुर्दाबाद। ਸਾਡੀ ਤਾਂ ਕੋਈ ਮੰਗ ਆ, ਪਹਿਲਾਂ ਸਾਡੇ ਵਾਸ਼ਰੂਮ ਜਾ ਕੇ ਕਰੋ ਜਾ ਕੇ। ਰਿਜ਼ਲਟ ਰੋਕ ਕੇ ਹਾਲੇ ਕੁਝ ਕਰਦੇ ਰਾਤੋਂ ਰਾਤ ਸਾਰੇ ਬਹੁਤ ਹੀ ਇਕੱਠੇ ਹੋ ਕੇ ਕੁੜੀ ਦੇ ਚੜ ਜਾਂਦੇ ਆਪਾਂ ਫੀਸਾਂ ਭਰਦੇ ਆ, ਇੱਕ ਦਿਨ ਫੀਸ ਲੇਟ ਹੋ ਜਾ ਫਾਈਨ ਪਾਉਂਦੇ ਨੇ। ਜਿੰਦਾਬਾਦ ਭੱਜਦੀ ਹੋਈ ਯੂਨੀਵਰਸਿਟੀ ਪ੍ਰਸ਼ਾਸਨ ਅਸੀਂ 10 ਵਜੇ ਬੈਠੇ ਨਾਰੇ ਨਹੀਂ ਲਾਏ, ਅਸੀਂ ਆਰਾਮ ਨਾਲ ਚਲੋ ਲੱਗ ਕੇ ਫਿਰ ਕੀ ਆ, ਕੋਈ ਗੱਲ ਨਹੀਂ, ਨਾਰੇ ਦੱਸ ਦਿੰਦੇ ਮੈਂ, ਕੋਈ ਗੱਲ ਨਹੀਂ। ਮੈਡਮ ਦੀ ਹੱਕ ਵਾਲੀ ਤਾਂ ਨਹੀਂ ਕਰੋ ਮੈਡਮ।
ਤੁਹਾਡੇ ਕੋਲੇ ਆਫਿਸ ਆ ਤੁਹਾਡੀ ਚੇਅਰ ਆ 1 ਮਿੰਟ ਤੁਸੀਂ ਮੈਨੂੰ ਕਮਰੇ 'ਚ ਬੈਠਣ ਦਿਓ ਆਰਾਮ ਨਾਲ ਲੈਟਸ ਟਾਕ ਤੁਸੀਂ ਇਹਨਾਂ ਨਾਲ ਗੱਲ ਹੋਰ ਘੱਟ ਕਰੀ ਨਹੀਂ ਨਾਰੇ ਮਾਰ ਲੱਗੇ ਅਸੀਂ ਸੁਬਹ ਦੇ ਰਿਲੈਕਸ ਕਰ ਰਹੇ ਹਾਂ ਸੁਬਹ ਦੇ ਬੰਦ ਕਰੋ ਤੁਸੀਂ ਉਹ ਦਿਨ ਵੀ ਰਵਈਆ ਰੱਖਿਆ ਚਲੋ ਮੇਰੀ ਗੱਲ ਸੁਣੋ ਰਿਜ਼ੋਲਵ ਤਾਂ ਹੋਣਾ ਜੇ ਤੁਸੀਂ ਡਾਇਲੌਗ ਸਾਡੇ ਨਾਲ ਸਾਨੂੰ ਤਾਂ ਇਹ ਲੱਗਦਾ ਵੀ ਸ਼ਾਇਦ ਉਹ ਸਸਤੇ ਪੈਸਿਆਂ ਦੇ ਵਿੱਚ ਲੈ ਆਉਂਦੇ ਆ। ਉਹ ਇੰਨੀ ਜ਼ਿਆਦਾ ਜਿੰਨੀ ਜ਼ਿਆਦਾ ਉਹਦੀ ਜਾਂਚ ਕਰਨੀ ਚਾਹੀਦੀ ਹੈ, ਜਾਂਚ ਨਹੀਂ ਕਰਦੇ ਹੈਗੇ ਉਹਦੀ। ਤੇ ਉਸ ਤੋਂ ਬਾਅਦ ਵਿੱਚ ਅੱਜ ਅਸੀਂ ਸੁੰਡੀ ਲੈ ਕੇ ਉਹ ਡੀਨ ਮੈਡਮ ਦੇ ਟੇਬਲ ਤੇ ਪਈ। ਅਸੀਂ ਬੈਠੇ ਹਾਂ ਜਦੋਂ 11:30 ਤੱਕ ਕੋਚੇ ਸਾਰੇ, ਕਿਉਂਕਿ ਲੈਕਚਰ ਛੱਡ ਕੇ ਸੁਬਾਹ ਦਾ ਅਸੀਂ ਨਾਅਰੇਬਾਜ਼ੀ ਕੀਤੀ। ਉਸ ਤੋਂ ਬਾਅਦ ਮੈਡਮ ਨੇ ਸਿੱਧਾ ਜਵਾਬ ਗਏ ਬਾਜੀ ਕੀਤੀ। ਮੈਡਮ ਇੱਧਰ ਨੂੰ ਪਤਾ ਲੱਗਿਆ, ਮੈਡਮ ਇੱਧਰ ਆ ਗਏ, ਅਸੀਂ ਡਿਪਾਰਟਮੈਂਟ ਦੇ ਇੱਧਰੋਂ ਮੂਵ ਕੀਤਾ। ਜਦੋਂ ਬਾਅਦ ਚ ਉਰੇ ਆ ਗਏ ਬੱਚੇ, ਮੈਡਮ ਨੂੰ ਇੱਥੇ ਲੈ ਕੇ ਆਂਦਾ ਮੰਗੇ, ਉਹਦੇ ਚ ਹੱਲ ਦਾ ਜਵਾਬ ਤੁਹਾਡਾ ਜਿਹੜਾ ਟੈਂਡਰ ਆ ਉਹ ਰੱਦ ਕਰ ਦਿੱਤਾ ਜਾਊ। ਇੱਕ ਸਾਡੇ ਜਿਹੜੇ ਰੇਟ ਨੇ ਖਾਣੇ ਦੇ ਉਹ 27 ਤੋਂ 32 ਰੁਪਏ ਕਰਤੇ। ਅਸੀਂ ਉਹਦਾ ਵੀ ਕਿਹਾ ਸੀ ਵੀ ਉਹ ਪੁਰਾਣੇ ਰੇਟ, ਕਿਉਂਕਿ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਅਫੋਰਡ ਨਹੀਂ ਕਰ ਸਕਦੀਆਂ, ਉਹ 3 ਵੇਲਿਆਂ ਦਾ ਖਾਣਾ ਨਹੀਂ ਖਾਂਦੀਆਂ, ਸਿਰਫ 2 ਟਾਈਮ ਦਾ ਖਾਣਾ ਖਾ ਕੇ ਪੈ ਜਾਂਦੀਆਂ। ਤਾਂ ਅਸੀਂ ਉਹ ਕਿਹਾ ਸੀ ਕਿ 27 ਰੁਪਏ ਹੀ ਹੋਵੇ। ਤੇ ਹੁਣ ਉਹਨਾਂ ਨੇ ਮੈਸ ਵਾਲਿਆਂ ਨੂੰ ਬੁਲਾਇਆ, ਸਾਨੂੰ 10 ਵਜੇ ਦਾ ਟਾਈਮ ਦੇ ਕੇ ਸਾਨੂੰ 3:30 ਪੌਣੇ 4 ਮੈਡਮ ਮਿਲੇ ਆ। ਤਾਂ ਸਾਨੂੰ ਇੰਨਾ ਕੁ ਜਲੀਲ ਕੀਤਾ ਜਾ ਰਿਹਾ, ਮੈਂਟਲੀ ਹਰਾਸ ਕੀਤਾ ਜਾ ਰਿਹਾ। ਸਰ ਸਾਨੂੰ ਪਿਛਲੇ ਲੰਮੇ ਸਮੇਂ ਤੋਂ ਹੋਸਟਲ ਸੰਬੰਧੀ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਸੀਗੀਆਂ। ਜਿਵੇਂ ਇਸ ਵਾਰ ਇਹਨਾਂ ਨੇ ਕੀਤਾ 27 ਰੁਪਏ ਤੋਂ 32 ਰੁਪਏ ਸਿੱਧਾ 5 ਰੁਪਏ ਮੈਸ ਦੀ ਜਿਹੜੀ ਡਾਈਟ ਆ ਉਹਦੇ ਵਿੱਚ ਵਾਧਾ ਕਰਤਾ। ਇਹਦਾ ਕੋਈ ਨੋਟਿਸ ਨਹੀਂ ਆਇਆ, ਬਿਲਕੁਲ ਕਿਸੇ ਸਟੂਡੈਂਟ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਇਹ ਚ ਅਸੀਂ ਦੇਖੀਏ ਅੱਜ ਪਹਿਲਾਂ ਤਾਂ 27 ਰੁਪਏ ਚ ਰੋਟੀ, ਇਹ ਕਹਿੰਦੇ ਵੀ 32 ਰੁਪਏ ਕਰਕੇ ਅਸੀਂ ਕੁਆਲਿਟੀ ਵਧਾਵਾਂਗੇ। ਮਤਲਬ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਵੀ 27 ਰੁਪਏ ਚ ਪਹਿਲਾਂ ਕੁਆਲਿਟੀ ਨਹੀਂ ਸੀ ਦੇ ਰਹੇ, ਆਪ ਮੰਨ ਰਹੇ ਆ। ਦੂਜੀ ਗੱਲ ਜਿਹੜੀ 5 ਰੁਪਏ ਇਹਨਾਂ ਨੇ ਵਧਾਈ ਆ ਮਹਿੰਗਾਈ ਕਹਿ ਕੇ, ਫਿਰ ਮਹਿੰਗਾਈ ਇਹਦਾ ਕੰਪਨਸੇਸ਼ਨ ਵਿਦਿਆਰਥੀ ਕਿਉਂ ਕਰਨ? ਵਿਦਿਆਰਥੀਆਂ ਲਈ ਤਾਂ ਹਰੇਕ ਚੀਜ਼ ਮਹਿੰਗੀ ਹੋ ਰਹੀ ਆ, ਵਿਦਿਆਰਥੀਆਂ ਲਈ ਤਾਂ ਫੀਸਾਂ ਵੀ ਮਹਿੰਗੀਆਂ ਹੋ ਰਹੀਆਂ, ਉਹਨਾਂ ਦੇ ਹੋਰ ਖਰਚੇ ਵੀ ਵੱਧ ਰਹੇ ਆ। ਇਹਦਾ ਕੰਪਨਸੇਸ਼ਨ ਸਰਕਾਰਾਂ ਕਰਨ, ਇਹਦਾ ਕੰਪਨਸੇਸ਼ਨ ਯੂਨੀਵਰਸਿਟੀ ਪ੍ਰਸ਼ਾਸਨ ਕਰੇ, ਵਿਦਿਆਰਥੀ ਦਾ ਕੰਪਨਸੇਸ਼ਨ ਕਿਉਂ ਕਰਨ? ਇਹਦੇ ਚ ਇਹ ਗੱਲ ਵੀ ਆ, ਅੱਜ ਵੀ ਬਹੁਤ ਸਾਰੇ ਵਿਦਿਆਰਥੀ ਉਹ ਆ ਜਿਨ੍ਹਾਂ ਨੂੰ ਨਿੱਜੀ ਤੌਰ ਤੇ ਅਸੀਂ ਜਾਣਦੇ ਆ, ਜਿਹੜੇ ਇੱਕ ਸਮਾਂ ਰੋਟੀ ਵੀ ਨਹੀਂ ਖਾਂਦੇਗੇ, ਕਿਉਂਕਿ ਡਾਈਟ ਲਗਾਤਾਰ ਮਹਿੰਗੀ ਹੋ ਰਹੀ ਆ। 35 ਰੁਪਏ ਇੱਕ ਸਮਾਂ ਰੋਟੀ ਖਾ ਕੇ ਪੂਰਾ ਨਹੀਂ ਪੈਂਦਾ, ਅਸੀਂ ਵੀ ਜਾਣਦੇ ਆ, ਇੰਨੀ ਮਹਿੰਗਾਈ ਦਾ ਸਮਾਂ ਗਾ। ਇਦੋਂ ਬਿਨਾਂ ਵੀ ਸਾਡੇ ਹੋਸਟਲ ਦੀਆਂ ਬਹੁਤ ਸਾਰੀਆਂ ਦਿੱਕਤਾਂ, ਜਿਵੇਂ ਅਸੀਂ ਦੇਖ ਲਈਏ ਵੀ ਜਿਹੜੇ ਕਮਰੇ ਆ ਉਹਦੇ ਚ ਅਸੀਂ 2-2 ਬਿਲਕੁਲ ਔਖੇ ਐਡਜਸਟ ਕਰਦੇ ਆ, ਜਦੋਂ ਸਾਡੇ ਕੋਲ ਇੱਕੋ ਅਲਮਾਰੀ ਆ। ਕਿਉਂਕਿ ਨਵੇਂ ਹੋਸਟਲਾਂ ਦੀ ਉਸਾਰੀ ਵਾਲੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ। ਗ੍ਰਾਂਟ ਆਉਂਦੀ ਆ, ਗ੍ਰਾਂਟ ਮੁੜ ਜਾਂਦੀ ਆ, ਪਰ ਇਹ ਚ ਕੋਈ ਕਾਰਵਾਈ ਨਹੀਂ ਕਰਦੇ। ਤੇ ਕੁੜੀਆਂ 2-2 ਬੈੱਡ ਤੇ 4-4 ਰਹਿਣ ਲਈ ਮਜਬੂਰ ਕਰਦੇ ਆ, ਬੈੱਡ ਤੱਕ ਨਹੀਂ ਦਿੰਦੇ, ਕੋਈ ਅਲਮਾਰੀ ਨਹੀਂ ਦਿੰਦੇ। ਇਹ ਸਾਡਾ ਮਸਲਾ ਗਾ। ਇਦੋਂ ਬਿਨਾਂ ਹੋਸਟਲ ਚ ਸਫਾਈ, ਵਾਸ਼ਰੂਮਾਂ ਦੀ ਲਗਾਤਾਰ ਬਲੌਕੇਜ ਆ, ਵਾਸ਼ ਬੇਸਨ ਲਗਾਤਾਰ ਬਲੌਕ ਹੁੰਦੇ ਆ। ਪਰਸੋਂ ਡੀਨ ਮੈਮ ਆਉਂਦੇ ਆ ਇੰਸਪੈਕਸ਼ਨ ਲਈ, ਇੱਕ ਵਾਸ਼ਰੂਮ ਦੇਖਦੇ ਆ, ਦੂਜਾ ਵਾਸ਼ਰੂਮ ਅੰਦਰ ਨਹੀਂ ਜਾਂਦੇ ਉਹ ਦੇਖਣ ਲਈ, ਇੰਨਾ ਮਾੜਾ ਹਾਲ ਹੈਗਾ। ਫਿਰ ਸਾਡੇ ਹੋਸਟਲ ਦਾ ਰੀਡਿੰਗ ਰੂਮ ਆ, ਇੰਨੀ ਸਫੋਕੇਸ਼ਨ ਆ ਉੱਥੇ ਏਸੀ ਦਾ ਕੋਈ ਪ੍ਰਬੰਧ ਨਹੀਂ, ਵੈਂਟੀਲੇਸ਼ਨ ਦਾ ਕੋਈ ਪ੍ਰਬੰਧ ਨਹੀਂ, 10 ਮਿੰਟ ਖੜਿਆ ਨਹੀਂ ਜਾਂਦਾ ਉੱਥੇ। ਪੜ੍ਹਨਾ ਤਾਂ ਬਹੁਤ ਦੂਰ ਦੀ ਗੱਲ ਆ। ਨਾ ਸਾਰੇ ਹੋਸਟਲ 'ਚ ਵਾਈਫਾਈ ਦਾ ਪ੍ਰਬੰਧ ਆ, ਵਾਟਰ ਕੂਲਰ ਆ, 650 ਦੀ ਕਪੈਸਿਟੀ ਆ ਹੋਸਟਲ ਦੀ, ਇੱਕ ਵਾਟਰ ਕੂਲਰ ਆ, ਉਹਦੇ 'ਚ ਵੀ ਢੰਗ ਨਾਲ ਪੂਰਾ ਪਾਣੀ ਨਹੀਂ ਆਉਂਦਾ। ਅਸੀਂ 1 ਲੀਟਰ ਦੀ ਬੋਤਲ ਭਰਨੀ ਹੋਵੇ, ਅੱਧਾ ਘੰਟਾ ਸਾਨੂੰ ਉੱਥੇ ਲੱਗ ਜਾਂਦਾ। ਇਹ ਸਾਰੇ ਮਸਲਿਆਂ ਤੇ ਅਸੀਂ 2 ਦਿਨਾਂ ਤੋਂ ਪਿਛਲਾ ਤਿੱਖਾ ਸੰਘਰਸ਼ ਵਿੱਢਿਆ ਹੋਇਆ ਸੀ। ਪਹਿਲਾਂ ਅਸੀਂ ਵਾਰਡਨ ਮੈਮ ਦਾ ਘਰ ਘੇਰਦੇ ਆ, ਉੱਥੇ ਅਸੀਂ ਉਹਨਾਂ ਤੋਂ ਸਵਾਲ ਕਰਦੇ ਆ, ਉੱਥੇ ਸਾਨੂੰ 1 ਦਿਨ ਦਾ ਸਮਾਂ ਦਿੰਦੇ ਆ, ਵਰਕਿੰਗ ਆਰ 5 ਘੰਟੇ ਤੱਕ ਅਸੀਂ ਉਹਨਾਂ ਦਾ ਉਡੀਕ ਕਰਦੇ ਆ ਵੀ ਕੋਈ ਕੰਮ ਹੋਊਗਾ। ਵਿਦਿਆਰਥੀਆਂ ਦੇ ਦਬਾਅ ਸਦਕਾ ਜਦੋਂ ਅਸੀਂ 1 ਵਜੇ ਦੀ ਕਾਲ ਦੇ ਦਿੰਦੇ ਆ ਵੀ 7 ਵਜੇ ਅਸੀਂ ਮਾਰਚ ਕਰਾਂਗੇ, ਉਦੋਂ ਬਾਅਦ ਇਹ ਪ੍ਰਸ਼ਾਸਨ ਜਿਹੜਾ ਹਰਕਤ ਚ ਆਉਂਦਾ, ਮੀਟਿੰਗਾਂ ਕਰਦਾ, ਸਫਾਈਆਂ ਹੋਣੀਆਂ ਸ਼ੁਰੂ ਹੁੰਦੀਆਂ, ਪਰ ਪੱਕਾ ਪ੍ਰਬੰਧ ਕੋਈ ਵੀ ਨਹੀਂ ਕਰਦਾ। ਇਸ ਲਈ ਵਿਦਿਆਰਥੀ ਰੋਜ਼ ਆ ਕੇ ਕੱਲ ਸ਼ਾਮ ਨੂੰ ਮਾਰਚ ਕਰਦੇ ਆ, ਫਿਰ ਮਾਰਚ ਹੁੰਦਾ, ਉੱਥੇ ਵੀ ਸਾਨੂੰ ਅਥਾਰਟੀ ਮਿਲਦੀ ਨਹੀਂ, ਅਸੀਂ ਉਦੋਂ ਬਾਅਦ ਵਾਪਸ ਆਉਂਦੇ ਆ। ਅੱਜ ਅਸੀਂ ਸਵੇਰੇ 10 ਵਜੇ ਇਹਨਾਂ ਨੂੰ ਸਵਾਲ ਕਰਨ ਆਏ ਸੀ, ਮਿਲਣ ਆਏ ਸੀਗੇ। ਉੱਥੋਂ ਜਿਹੜਾ ਪ੍ਰਸ਼ਾਸਨ ਦਾ ਰਵੱਈਆ ਇੰਨਾ ਬੁਰਾ ਸੀਗਾ, ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਹੁਣ ਮਿਲਿਆ ਇਹ,
ਉੱਤੋਂ ਸਾਡੇ ਨਾਰਿਆਂ ਸਾਡਾ ਵਿਦਿਆਰਥੀਆਂ ਦਾ ਰੋਹ ਆ, ਇਹ ਗੁੱਸਾ ਨਾਰਿਆਂ ਦੇ ਰੂਪ ਜਿਹੜਾ ਅਸੀਂ ਪ੍ਰਗਟ ਕਰਦੇ ਆ। ਜਿਹੜਾ ਕੱਲ ਵੀ ਇਹਨਾਂ ਨੇ ਉੱਥੇ ਇੰਸਪੈਕਸ਼ਨ ਵੇਲੇ ਵੀ ਕਿਹਾ ਵੀ ਨਾਰਿਆਂ ਨੂੰ ਸਿੱਧਾ ਇਹਨਾਂ ਨੇ ਬਕਵਾਸ ਕਿਹਾ। ਨਾਰੇ ਲਾਉਣਾ ਸਾਡਾ ਜਮਹੂਰੀ ਹੱਕ ਹੈਗਾ, ਅਸੀਂ ਜਿੱਥੇ ਸਾਡਾ ਮਸਲਾ ਅਸੀਂ ਉੱਥੇ ਬੋਲਾਂਗੇ, ਅਸੀਂ ਉੱਥੇ ਨਾਰੇ ਮਾਰਾਂਗੇ, ਪਰ ਇਹਨਾਂ ਨੂੰ ਇਹ ਬਕਵਾਸ ਲੱਗਦੀ ਆ। ਅੱਜ ਵੀ ਨਾਰਿਆਂ ਤੋਂ ਭੱਜੇ ਆ, ਇੱਥੋਂ ਆਫਿਸ ਤੋਂ ਇਹ ਭੱਜੇ ਆ, ਉੱਥੇ ਗਰਾਊਂਡ ਤੱਕ ਜਾਂਦੇ ਆ, ਵਿਦਿਆਰਥੀ ਘੇਰ ਕੇ ਵਾਪਸ ਲੈ ਕੇ ਆਉਂਦੇ ਆ, ਤੇ ਹਲੇ ਤੱਕ ਸਾਡਾ ਜਿਹੜਾ ਮਸਲਾ ਇਹ ਅਸੀਂ ਟੈਂਡਰ ਇੱਥੋਂ ਕੈਂਸਲ ਇਹਨਾਂ ਨੇ ਕਹਿਤਾ ਹੈਗਾ। ਉਦੋਂ ਬਿਨਾਂ ਮੈਸ ਡਾਈਟ ਅਸੀਂ 27 ਰੁਪਏ ਸਾਡੀ ਇਹ ਮੰਗ ਆ ਕਿ ਹੋਵੇ। ਜਿਹੜੇ ਬਾਕੀ ਸਾਰੇ ਮਸਲੇ ਆ ਉਹ ਵੀ ਸਾਡੇ ਮਸਲੇ ਜਿਹੜੇ ਤੁਰੰਤ ਹੱਲ ਕੀਤੇ ਜਾਣ। ਜੇ ਨਹੀਂ ਹੁੰਦਾ ਤਾਂ ਵਿਦਿਆਰਥੀ ਇਦੋਂ ਬਾਅਦ ਦੂਜੇ ਹੋਸਟਲਾਂ 'ਚ ਵੀ, ਕਿਉਂਕਿ ਸਾਰੇ ਸੇਮ ਮਸਲੇ ਆ, ਅਸੀਂ ਸਾਰੇ ਦੂਜੇ ਹੋਸਟਲਾਂ ਤੋਂ ਵੀ ਇਕੱਠੇ ਹੋ ਕੇ ਤਿੱਖਾ ਸੰਘਰਸ਼ ਕਰਾਂਗੇ। At the moment, I am not in a position to comment because I'm trying to resolve the issues. I would definitely, in what capacity have you come to ask me, that is an issue. I would not like to comment on anything. Not at all, because we are holding a meeting for that reason. उसी चीज का discussion कर रहे हैं. We are doing that. देखो, that is also an issue because I have just taken the charge in the last 10 days. I came on 18th. कुछ है, बहुत ही नहीं है, but whatever is there, we are trying to resolve. I can't say that because, I'm trying to look into it. I'm trying to reach out to what we can do about the students. Because I don't... मैं unnecessary comment नहीं कर पाऊंगी इस पे, please. तुसी please do not... I will not be able to comment unless I know what is the reason. See, all of them are sitting here. I will not like to say anything until I am able to resolve. Yes. I visited the hostel day before also, but I will not like to comment. Even our madam had visited the hostel, Dean Academic, but we are trying to resolve the issue. No, we can't. I cannot say at the moment because ahi gal ho rahi hai कि something else is also coming up in this, that it is not from the mess alone. It has to be something else. There is something behind it. So at the moment, I will not like to. Obviously. That has to be seen because I just took the charge in the last 10 days and why these things were not resolved earlier. पर बंद करो, शुरू करो, जिंदाबाद खींच लवांगे कुर्सी तो, खींच लवांगे कुर्सी तो, मुर्दाबाद। साडी तो कोई मांग पहला साडे वॉशरूम जाके करो जाके रिजल्ट रोक के हाले कुछ करते हैं रातों रात सारे बहुत ही इकट्ठे हो गए मुड़ी ने चढ़ जाके आपका फीसा भरते हो एक दिन फीस लेट हो गया फाइन पाउंडे ने जिंदाबाद यूनिवर्सिटी प्रशासन ਅਸੀਂ 10 ਵਜੇ ਬੈਠੇ ਨਾਰੇ ਨਹੀਂ ਲਾਏ ਅਸੀਂ ਆਰਾਮ ਨਾਲ ਚਲੋ ਲੱਗ ਕੇ ਫਿਰ ਕੀ ਆ ਕੋਈ ਗੱਲ ਨਹੀਂ ਨਾਰੇ ਦੱਸ ਦਿੰਦੇ ਮੈਂ ਕੋਈ ਗੱਲ ਨਹੀਂ ਮੈਡਮ ਦੀ ਹੱਕ ਵਾਲੀ ਤੇ ਨਹੀਂ ਬੇਬੇ ਆਪਣਾ ਠੀਕ ਕਰੋ ਮੈਡਮ ਤੁਸੀਂ ਤੁਹਾਡੇ ਕੋਲੇ ਆਫਿਸ ਆ ਤੁਹਾਡੀ ਚੇਅਰ ਆ 1 ਮਿੰਟ ਤੁਸੀਂ ਮੈਨੂੰ ਕਮਰੇ 'ਚ ਬੈਠਣ ਦਿਓ ਆਰਾਮ ਨਾਲ, ਲੈਟਸ ਟਾਕ। ਤੁਸੀਂ ਇਹਨਾਂ ਨਾਲ ਗੱਲ ਹੋਰ ਕਰੀ ਨਹੀਂ ਨਾਰੇ ਮਾਰਨ ਲੱਗੇ ਅਸੀਂ ਸੁਬਹ ਦੇ ਰਹੀ ਅਸੀਂ
ਕਿਹਾ ਵੀ ਇਹ ਨਾਰੇ ਤੁਹਾਡੇ ਬਕਵਾਸ ਹੈ ਬੰਦ ਕਰੋ ਤੁਸੀਂ ਉਸ ਦਿਨ ਵੀ ਰਵਈਆ ਰੱਖਿਆ ਚਲੋ ਮੇਰੀ ਗੱਲ ਸੁਣੋ ਰਿਜ਼ੋਲਟ ਤਾਂ ਹੋਣਾ ਜੇ ਤੁਸੀਂ ਡਾਇਲੌਗ ਸਾਡੇ ਨਾਲ ਸਾਨੂੰ ਤਾਂ ਇਹ ਲੱਗਦਾ ਵੀ ਸ਼ਾਇਦ ਉਹ ਸਸਤੇ ਪੈਸਿਆਂ ਦੇ ਵਿੱਚ ਲੈ ਆਉਂਦੇ ਆ। ਉਹ ਇੰਨੀ ਜ਼ਿਆਦਾ ਜਿੰਨੀ ਜ਼ਿਆਦਾ ਉਹਦੀ ਜਾਂਚ ਕਰਨੀ ਚਾਹੀਦੀ ਹੈ ਜਾਂਚ ਨਹੀਂ ਕਰਦੇ ਹੈਗੇ ਉਹਦੀ। ਤੇ ਉਸ ਤੋਂ ਬਾਅਦ ਵਿੱਚ ਅੱਜ ਅਸੀਂ ਸੁੰਡੀ ਲੈ ਕੇ ਉਹ ਡੀਨ ਮੈਡਮ ਦੇ ਟੇਬਲ ਤੇ ਪਈ। ਅਸੀਂ ਇੱਥੇ ਆ ਕੇ 10 ਵਜੇ ਦੇ ਬੈਠੇ ਹਾਂ। ਜਦੋਂ 11:30 ਤੱਕ ਕੋਈ ਨਹੀਂ ਆਇਆ ਹੈਗਾ ਤਾਂ ਬੱਚੇ ਸਾਰੇ ਕਿਉਂਕਿ ਲੈਕਚਰ ਛੱਡ ਕੇ ਆਏ ਸੀ, ਕੁਛ ਨਹੀਂ ਖਾਧਾ ਸੀਗਾ। ਸੁਬਾਹ ਦਾ ਅਗਰੈਸ਼ਨ ਦੇ ਵਿੱਚ ਅਸੀਂ ਨਾਅਰੇਬਾਜ਼ੀ ਕੀਤੀ। ਉਸ ਤੋਂ ਬਾਅਦ ਮੈਡਮ ਨੇ ਸਿੱਧਾ ਜਵਾਬ ਦਿੱਤਾ। ਫਿਰ ਅਸੀਂ ਡਿਪਾਰਟਮੈਂਟ ਗਏ, ਅਸੀਂ ਉੱਥੇ ਜਾ ਕੇ ਵੀ ਨਾਅਰੇਬਾਜ਼ੀ ਕੀਤੀ। ਮੈਡਮ ਇੱਧਰ ਆ ਗਈ। ਜਦੋਂ ਸਾਨੂੰ ਪਤਾ ਲੱਗਿਆ ਮੈਡਮ ਇੱਧਰ ਆ ਗਏ, ਅਸੀਂ ਡਿਪਾਰਟਮੈਂਟ ਤੋਂ ਇੱਧਰ ਮੂਵ ਕੀਤਾ, ਮੈਡਮ ਫਿਰ ਉੱਧਰ ਚਲੇ ਗਏ। ਜਦੋਂ ਬਾਅਦ ਚ ਮੈਡਮ ਆਏ, ਮੈਡਮ ਉਰੇ ਆ ਗਏ, ਬੱਚੇ ਅਗਰੈਸ਼ਨ ਚ ਸੀਗੇ, ਬੱਚਿਆਂ ਨੇ ਨਾਅਰੇਬਾਜ਼ੀ ਸਟਾਰਟ ਕੀਤੀ, ਮੈਡਮ ਉੱਧਰ ਨੂੰ ਫੇਰ ਵਗ ਗਏ। ਬੱਚਿਆਂ ਨੇ ਘੇਰ ਕੇ ਮੈਡਮ ਨੂੰ ਇੱਥੇ ਲੈ ਕੇ ਆਂਦਾ, ਸਵਾਲਾਂ ਦੇ ਜਵਾਬ ਮੰਗੇ। ਉਹਦੇ ਚ ਹਲੇ ਤੱਕ ਸਾਨੂੰ ਇੱਕ ਸਵਾਲ ਦਾ ਜਵਾਬ ਮਿਲਿਆ, ਉਹ ਵੀ ਖਾਣੇ ਦਾ। ਕਹਿੰਦੇ ਤੁਹਾਡਾ ਜਿਹੜਾ ਟੈਂਡਰ ਆ ਉਹ ਰੱਦ ਕਰ ਦਿੱਤਾ ਜਾਊ। ਇੱਕ ਸਾਡੇ ਜਿਹੜੇ ਰੇਟ ਨੇ ਖਾਣੇ ਦੇ ਉਹ 27 ਤੋਂ 32 ਰੁਪਏ ਕਰਤੇ। ਅਸੀਂ ਉਹਦਾ ਵੀ ਕਿਹਾ ਸੀ ਵੀ ਉਹ ਪੁਰਾਣੇ ਰੇਟ, ਕਿਉਂਕਿ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਅਫੋਰਡ ਨਹੀਂ ਕਰ ਸਕਦੀਆਂ, ਉਹ 3 ਵੇਲਿਆਂ ਦਾ ਖਾਣਾ ਨਹੀਂ ਖਾਂਦੀਆਂ, ਸਿਰਫ 2 ਟਾਈਮ ਦਾ ਖਾਣਾ ਖਾ ਕੇ ਪੈ ਜਾਂਦੀਆਂ। ਤਾਂ ਅਸੀਂ ਉਹ ਕਿਹਾ ਸੀ ਕਿ 27 ਰੁਪਏ ਹੀ ਹੋਵੇ। ਤੇ ਹੁਣ ਉਹਨਾਂ ਨੇ ਮੈਸ ਵਾਲਿਆਂ ਨੂੰ ਬੁਲਾਇਆ, ਸਾਨੂੰ 10 ਵਜੇ ਦਾ ਟਾਈਮ ਦੇ ਕੇ ਸਾਨੂੰ 3:30 ਪੌਣੇ 4 ਮੈਡਮ ਮਿਲੇ ਆ। ਤਾਂ ਸਾਨੂੰ ਇੰਨਾ ਕੁ ਜਲੀਲ ਕੀਤਾ ਜਾ ਰਿਹਾ, ਮੈਂਟਲੀ ਹਰਾਸ ਕੀਤਾ ਜਾ ਰਿਹਾ। ਸਰ ਸਾਨੂੰ ਪਿਛਲੇ ਲੰਮੇ ਸਮੇਂ ਤੋਂ ਹੋਸਟਲ ਸੰਬੰਧੀ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਸੀਗੀਆਂ। ਜਿਵੇਂ ਇਸ ਵਾਰ ਇਹਨਾਂ ਨੇ ਕੀਤਾ 27 ਰੁਪਏ ਤੋਂ 32 ਰੁਪਏ ਸਿੱਧਾ 5 ਰੁਪਏ ਮੈਸ ਦੀ ਜਿਹੜੀ ਡਾਈਟ ਆ ਉਹਦੇ ਵਿੱਚ ਵਾਧਾ ਕਰਤਾ। ਇਹਦਾ ਕੋਈ ਨੋਟਿਸ ਨਹੀਂ ਆਇਆ, ਬਿਲਕੁਲ ਕਿਸੇ ਸਟੂਡੈਂਟ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਇਹ ਚ ਅਸੀਂ ਦੇਖੀਏ ਅੱਜ ਪਹਿਲਾਂ ਤਾਂ 27 ਰੁਪਏ ਚ ਰੋਟੀ, ਇਹ ਕਹਿੰਦੇ ਵੀ 32 ਰੁਪਏ ਕਰਕੇ ਅਸੀਂ ਕੁਆਲਿਟੀ ਵਧਾਵਾਂਗੇ। ਮਤਲਬ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਵੀ 27 ਰੁਪਏ ਚ ਪਹਿਲਾਂ ਕੁਆਲਿਟੀ ਨਹੀਂ ਸੀ ਦੇ ਰਹੇ, ਆਪ ਮੰਨ ਰਹੇ ਆ। ਦੂਜੀ ਗੱਲ ਜਿਹੜੀ 5 ਰੁਪਏ ਇਹਨਾਂ ਨੇ ਵਧਾਈ ਆ ਮਹਿੰਗਾਈ ਕਹਿ ਕੇ, ਫਿਰ ਮਹਿੰਗਾਈ ਇਹਦਾ ਕੰਪਨਸੇਸ਼ਨ ਵਿਦਿਆਰਥੀ ਕਿਉਂ ਕਰਨ? ਵਿਦਿਆਰਥੀਆਂ ਲਈ ਤਾਂ ਹਰੇਕ ਚੀਜ਼ ਮਹਿੰਗੀ ਹੋ ਰਹੀ ਆ, ਵਿਦਿਆਰਥੀਆਂ ਲਈ ਤਾਂ ਫੀਸਾਂ ਵੀ ਮਹਿੰਗੀਆਂ ਹੋ ਰਹੀਆਂ, ਉਹਨਾਂ ਦੇ ਹੋਰ ਖਰਚੇ ਵੀ ਵੱਧ ਰਹੇ ਆ। ਇਹਦਾ ਕੰਪਨਸੇਸ਼ਨ ਸਰਕਾਰਾਂ ਕਰਨ, ਇਹਦਾ ਕੰਪਨਸੇਸ਼ਨ ਯੂਨੀਵਰਸਿਟੀ ਪ੍ਰਸ਼ਾਸਨ ਕਰੇ, ਵਿਦਿਆਰਥੀ ਦਾ ਕੰਪਨਸੇਸ਼ਨ ਕਿਉਂ ਕਰਨ? ਇਹਦੇ ਚ ਇਹ ਗੱਲ ਵੀ ਆ, ਅੱਜ ਵੀ ਬਹੁਤ ਸਾਰੇ ਵਿਦਿਆਰਥੀ ਉਹ ਆ ਜਿਨ੍ਹਾਂ ਨੂੰ ਨਿੱਜੀ ਤੌਰ ਤੇ ਅਸੀਂ ਜਾਣਦੇ ਆ, ਜਿਹੜੇ ਇੱਕ ਸਮਾਂ ਰੋਟੀ ਵੀ ਨਹੀਂ ਖਾਂਦੇਗੇ ਕਿਉਂਕਿ ਡਾਈਟ ਲਗਾਤਾਰ ਮਹਿੰਗੀ ਹੋ ਰਹੀ ਆ। 35 ਰੁਪਏ ਇੱਕ ਸਮਾਂ ਰੋਟੀ ਖਾ ਕੇ ਪੂਰਾ ਨਹੀਂ ਪੈਂਦਾ, ਅਸੀਂ ਵੀ ਜਾਣਦੇ ਆ, ਇੰਨੀ ਮਹਿੰਗਾਈ ਦਾ ਸਮਾਂ ਗਾ। ਇਦੋਂ ਬਿਨਾਂ ਵੀ ਸਾਡੇ ਹੋਸਟਲ ਦੀਆਂ ਬਹੁਤ ਸਾਰੀਆਂ ਦਿੱਕਤਾਂ, ਜਿਵੇਂ ਅਸੀਂ ਦੇਖ ਲਈਏ ਵੀ ਜਿਹੜੇ ਕਮਰੇ ਆ ਉਹਦੇ ਚ ਅਸੀਂ 2-2 ਬਿਲਕੁਲ ਔਖੇ ਐਡਜਸਟ ਕਰਦੇ ਆ ਜਦੋਂ ਸਾਡੇ ਕੋਲ ਇੱਕੋ ਅਲਮਾਰੀ ਆ, ਕਿਉਂਕਿ ਨਵੇਂ ਹੋਸਟਲਾਂ ਦੀ ਉਸਾਰੀ ਵਾਲੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ। ਗ੍ਰਾਂਟ ਆਉਂਦੀ ਆ, ਗ੍ਰਾਂਟ ਮੁੜ ਜਾਂਦੀ ਆ, ਪਰ ਇਹ ਚ ਕੋਈ ਕਾਰਵਾਈ ਨਹੀਂ ਕਰਦੇ। ਤੇ ਕੁੜੀਆਂ 2-2 ਬੈੱਡ ਤੇ 4-4 ਰਹਿਣ ਲਈ ਮਜਬੂਰ ਕਰਦੇ ਆ, ਬੈੱਡ ਤੱਕ ਨਹੀਂ ਦਿੰਦੇ, ਕੋਈ ਅਲਮਾਰੀ ਨਹੀਂ ਦਿੰਦੇ। ਇਹ ਸਾਡਾ ਮਸਲਾ ਗਾ। ਇਦੋਂ ਬਿਨਾਂ ਹੋਸਟਲ ਚ ਸਫਾਈ, ਵਾਸ਼ਰੂਮਾਂ ਦੀ ਲਗਾਤਾਰ ਬਲੌਕੇਜ ਆ, ਵਾਸ਼ ਬੇਸਨ ਲਗਾਤਾਰ ਬਲੌਕ ਹੁੰਦੇ ਆ। ਪਰਸੋਂ ਡੀਨ ਮੈਮ ਆਉਂਦੇ ਆ ਇੰਸਪੈਕਸ਼ਨ ਲਈ, ਇੱਕ ਵਾਸ਼ਰੂਮ ਦੇਖਦੇ ਆ, ਦੂਜਾ ਵਾਸ਼ਰੂਮ ਅੰਦਰ ਨਹੀਂ ਜਾਂਦੇ ਉਹ ਦੇਖਣ ਲਈ, ਇੰਨਾ ਮਾੜਾ ਹਾਲ ਹੈਗਾ। ਫਿਰ ਸਾਡੇ ਹੋਸਟਲ ਜਿਹੜਾ ਰੀਡਿੰਗ ਰੂਮ ਆ, ਇੰਨੀ ਸਫੋਕੇਸ਼ਨ ਆ ਉੱਥੇ ਏਸੀ ਦਾ ਕੋਈ ਪ੍ਰਬੰਧ ਨਹੀਂ, ਵੈਂਟੀਲੇਸ਼ਨ ਦਾ ਕੋਈ ਪ੍ਰਬੰਧ ਨਹੀਂ, 10 ਮਿੰਟ ਖੜਿਆ ਨਹੀਂ ਜਾਂਦਾ ਉੱਥੇ। ਪੜ੍ਹਨਾ ਤਾਂ ਬਹੁਤ ਦੂਰ ਦੀ ਗੱਲ ਆ। ਨਾ ਸਾਰੇ ਹੋਸਟਲ 'ਚ ਵਾਈਫਾਈ ਦਾ ਪ੍ਰਬੰਧ ਆ, ਵਾਟਰ ਕੂਲਰ ਆ, 650 ਦੀ ਕਪੈਸਿਟੀ ਆ ਹੋਸਟਲ ਦੀ, ਇੱਕ ਵਾਟਰ ਕੂਲਰ ਆ, ਉਹਦੇ 'ਚ ਵੀ ਢੰਗ ਨਾਲ ਪੂਰਾ ਪਾਣੀ ਨਹੀਂ ਆਉਂਦਾ। ਅਸੀਂ 1 ਲੀਟਰ ਦੀ ਬੋਤਲ ਭਰਨੀ ਹੋਵੇ, ਅੱਧਾ ਘੰਟਾ ਸਾਨੂੰ ਉੱਥੇ ਲੱਗ ਜਾਂਦਾ। ਇਹ ਸਾਰੇ ਮਸਲਿਆਂ ਤੇ ਅਸੀਂ 2 ਦਿਨਾਂ ਤੋਂ ਪਿਛਲਾ ਤਿੱਖਾ ਸੰਘਰਸ਼ ਵਿੱਢਿਆ ਹੋਇਆ ਸੀ। ਪਹਿਲਾਂ ਅਸੀਂ ਵਾਰਡਨ ਮੈਮ ਦਾ ਘਰ ਘੇਰਦੇ ਆ, ਉੱਥੇ ਅਸੀਂ ਉਹਨਾਂ ਤੋਂ ਸਵਾਲ ਕਰਦੇ ਆ, ਉੱਥੇ ਸਾਨੂੰ 1 ਦਿਨ ਦਾ ਸਮਾਂ ਦਿੰਦੇ ਆ, ਵਰਕਿੰਗ ਆਰ 5 ਘੰਟੇ ਤੱਕ ਅਸੀਂ ਉਹਨਾਂ ਦਾ ਉਡੀਕ ਕਰਦੇ ਆ ਵੀ ਕੋਈ ਕੰਮ ਹੋਊਗਾ। ਵਿਦਿਆਰਥੀਆਂ ਦੇ ਦਬਾਅ ਸਦਕਾ ਜਦੋਂ ਅਸੀਂ 1 ਵਜੇ ਦੀ ਕਾਲ ਦੇ ਦਿੰਦੇ ਆ ਵੀ 7 ਵਜੇ ਅਸੀਂ ਮਾਰਚ ਕਰਾਂਗੇ, ਉਦੋਂ ਬਾਅਦ ਇਹ ਪ੍ਰਸ਼ਾਸਨ ਜਿਹੜਾ ਹਰਕਤ 'ਚ ਆਉਂਦਾ, ਮੀਟਿੰਗਾਂ ਕਰਦਾ, ਸਫਾਈਆਂ ਹੋਣੀਆਂ ਸ਼ੁਰੂ ਹੁੰਦੀਆਂ, ਪਰ ਪੱਕਾ ਪ੍ਰਬੰਧ ਕੋਈ ਵੀ ਨਹੀਂ ਕਰਦਾ। ਇਸ ਲਈ ਵਿਦਿਆਰਥੀ ਰੋਜ਼ ਆ ਕੇ ਕੱਲ ਸ਼ਾਮ ਨੂੰ ਮਾਰਚ ਕਰਦੇ ਆ, ਫਿਰ ਮਾਰਚ ਹੁੰਦਾ, ਉੱਥੇ ਵੀ ਸਾਨੂੰ ਅਥਾਰਟੀ ਮਿਲਦੀ ਨਹੀਂ, ਅਸੀਂ ਉਦੋਂ ਬਾਅਦ ਵਾਪਸ ਆਉਂਦੇ ਆ। ਅੱਜ ਅਸੀਂ ਸਵੇਰੇ 10 ਵਜੇ ਇਹਨਾਂ ਨੂੰ ਸਵਾਲ ਕਰਨ ਆਏ ਸੀ, ਮਿਲਣ ਆਏ ਸੀਗੇ। ਉੱਥੋਂ ਜਿਹੜਾ ਪ੍ਰਸ਼ਾਸਨ ਦਾ ਰਵੱਈਆ ਇੰਨਾ ਬੁਰਾ ਸੀਗਾ, ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਹੁਣ ਮਿਲਿਆ ਇਹ। ਉੱਤੋਂ ਸਾਡੇ ਨਾਰਿਆਂ, ਸਾਡਾ ਵਿਦਿਆਰਥੀਆਂ ਦਾ ਰੋਹ ਆ ਇਹ, ਗੁੱਸਾ, ਨਾਰਿਆਂ ਦੇ ਰੂਪ ਜਿਹੜਾ ਅਸੀਂ ਪ੍ਰਗਟ ਕਰਦੇ ਆ, ਜਿਹੜਾ ਕੱਲ ਵੀ ਇਹਨਾਂ ਨੇ ਉੱਥੇ ਇੰਸਪੈਕਸ਼ਨ ਵੇਲੇ ਵੀ ਕਿਹਾ ਵੀ ਨਾਰਿਆਂ ਨੂੰ ਸਿੱਧਾ ਇਹਨਾਂ ਨੇ ਬਕਵਾਸ ਕਿਹਾ। ਨਾਰੇ ਲਾਉਣਾ ਸਾਡਾ ਜਮਹੂਰੀ ਹੱਕ ਹੈਗਾ, ਅਸੀਂ ਜਿੱਥੇ ਸਾਡਾ ਮਸਲਾ ਅਸੀਂ ਉੱਥੇ ਬੋਲਾਂਗੇ, ਅਸੀਂ ਉੱਥੇ ਨਾਰੇ ਮਾਰਾਂਗੇ, ਪਰ ਇਹਨਾਂ ਨੂੰ ਇਹ ਬਕਵਾਸ ਲੱਗਦੀ ਆ। ਅੱਜ ਵੀ ਨਾਰਿਆਂ ਤੋਂ ਭੱਜੇ ਆ, ਇੱਥੋਂ ਆਫਿਸ ਤੋਂ ਇਹ ਭੱਜੇ ਆ, ਉੱਥੇ ਗਰਾਊਂਡ ਤੱਕ ਜਾਂਦੇ ਆ, ਵਿਦਿਆਰਥੀ ਘੇਰ ਕੇ ਵਾਪਸ ਲੈ ਕੇ ਆਉਂਦੇ ਆ, ਤੇ ਹਲੇ ਤੱਕ ਸਾਡਾ ਜਿਹੜਾ ਮਸਲਾ ਇਹ ਅਸੀਂ ਟੈਂਡਰ ਇੱਥੋਂ ਕੈਂਸਲ ਇਹਨਾਂ ਨੇ ਕਹਿਤਾ ਹੈਗਾ। ਉਦੋਂ ਬਿਨਾਂ ਮੈਸ ਡਾਈਟ ਅਸੀਂ 27 ਰੁਪਏ ਸਾਡੀ ਇਹ ਮੰਗ ਆ ਕਿ ਹੋਵੇ। ਜਿਹੜੇ ਬਾਕੀ ਸਾਰੇ ਮਸਲੇ ਆ ਉਹ ਵੀ ਸਾਡੇ ਮਸਲੇ ਜਿਹੜੇ ਤੁਰੰਤ ਹੱਲ ਕੀਤੇ ਜਾਣ।
ਜੇ ਨਹੀਂ ਹੁੰਦਾ ਤਾਂ ਵਿਦਿਆਰਥੀ ਇਦੋਂ ਬਾਅਦ ਦੂਜੇ ਹੋਸਟਾਂ 'ਚ ਵੀ, ਕਿਉਂਕਿ ਸਾਰੇ ਸੇਮ ਮਸਲੇ ਆ, ਅਸੀਂ ਸਾਰੇ ਦੂਜੇ ਹੋਸਟਾਂ ਤੋਂ ਵੀ ਇਕੱਠੇ ਹੋ ਕੇ ਤਿੱਖਾ ਸੰਘਰਸ਼ ਕਰਾਂਗੇ। At the moment, I am not in a position to comment because I'm trying to resolve the issues. I would definitely, in what capacity I have you come to ask me, that is an issue. I would not like to comment on anything. Not at all, because we are holding a meeting for that reason. उसी चीज का discussion कर रहे हैं. We are doing that. Dekho, that is also an issue because I have just taken the charge in the last 10 days. I came on 18th. कुछ है, बहुत ही नहीं है, but whatever is there, we are trying to resolve. I can't say that because, I'm trying to look into it. I'm trying to reach out to what we can do about the students. Because I don't... मैं unnecessary comment नहीं कर पाऊंगी इस पे, please. तुसी please do not... I will not be able to comment unless I know what is the reason. See, all of them are sitting here. I will not like to say anything until I am able to resolve. Yes. I visited the hostel day before also, but I will not like to comment. Even our madam had visited the hostel, Dean Academic, but we are trying to resolve the issue. No, we can't. I cannot say at the moment because ahi gal ho rahi hai कि something else is also coming up in this, that it is not from the mess alone. It has to be something else. There is something behind it. So at the moment, I will not like to. Obviously. That has to be seen because I just took the charge in the last 10 days and why these things were not resolved earlier. पर बंद करो, शुरू करो, जिंदाबाद, खींच लवांगे कुर्सी तो, खींच लवांगे कुर्सी तो, मुर्दाबाद। साडी तो कोई मांग पहला साडे वॉशरूम जाके करो जाके रिजल्ट रोक रहे हैं कुछ रातों रात सारे बहुत इकट्ठे हो गए मुड़ी ते चढ़ जाओगे ਆਪਾਂ ਫੀਸਾਂ ਭਰਦੇ ਆ, ਇੱਕ ਦਿਨ ਫੀਸ ਲੇਟ ਹੋ ਜਾ ਫਾਈਨ ਪਾਉਂਦੇ ਨੇ।